ਜੇ ਸਹੀ ਦੱਸਾਂ ਨਾ ਇਸ ਟਾਈਮ ਕਹਿ ਲਓ ਵੀ ਇਹ ਜਿਹੜਾ ਬੇਰੀ ਦਾ ਰੁੱਖ ਆ ਇਹ ਪਾਕਿਸਤਾਨ ਤੇ ਇਹਦੇ ਉੱਤੇ ਅਮਰਬੇਲ ਚੜੀ ਹੋਈ ਅਮਰਬੇਲ ਚੜੀ ਵੀ ਪਾਕਿਸਤਾਨ ਨੂੰ ਹੀ ਚੂਸ ਰਹੇ ਆ, ਪਾਕਿਸਤਾਨ ਦਾ ਹੀ ਖਾ ਰਹੇ ਆ ਹਾਂ ਤੇ ਪਾਕਿਸਤਾਨੀ ਬਣ ਕੇ ਸਾਡਾ ਜਿਹੜਾ ਨਾ ਮੁਲਕ ਗਾਂ ਵਧਣ ਹੀ ਨਹੀਂ ਦੇ ਰਹੇ। ਉਹ ਜੀ ਭਜਾਈ ਬੈਲ ਮਾਸ਼ਾਅੱਲਾ ਪਾੜੇ ਨਾਲ ਜਿੱਤ ਗਏ ਸੀ। ਹਾਂ ਹਾਂਜੀ ਲੰਘ ਗਏ ਸੀ ਅੱਗੇ ਜਿੱਤ ਗਏ। ਉਹ ਜਦੋਂ ਮੈਂ ਅੱਗੇ ਜਾ ਕੇ ਡੱਕ ਲਿਆ ਨਾ ਜੀ ਰੋਕ ਲਏ, ਹਾਂ ਰੋਕ ਕੇ ਤਾਂ ਮੈਂ ਥੱਲੇ ਉਤਰ ਲੱਗਾ ਰੇੜੇ ਤੋਂ। ਅੱਛਾ ਇਹ ਆਪਣੀ ਖੱਬੀ ਲੱਤ ਥੱਲੇ ਨੂੰ ਕੀਤੀ ਹੈ, ਹਾਂ ਦੂਸਰੀ ਚੁੱਕਣ ਲੱਗਾ ਤੇ ਲੈਣ ਲੈਣ ਵਾਸਤੇ। ਅੱਛਾ ਠੀਕ ਹੈ। ਤੇ 19 ਡੇਰ ਨੂੰ ਨਾ ਪਿੱਛੋਂ ਬੈਲ ਹੋਰ ਆਏ, ਓਏ ਹਾਏ ਰੇੜਾ ਚੜ ਉਹ ਆ ਕੇ ਰੇੜਾ ਨਾ ਵਿੱਚ ਵੱਜਾ, ਧੱਕਾ ਲੱਗਾ ਨਾ ਜੀ। ਉਹ ਧੱਕਾ ਲੱਗਣ ਨਾਲ ਮੇਰਾ ਆਪਣਾ ਵਜ਼ਨ ਵੀ ਮਾਸ਼ਾਅੱਲਾ ਫਿਰ ਹੈਗਾ ਜੀ। ਉਹ ਵਜ਼ਨ ਆਪਣੇ ਨਾਲ ਹੀ ਨਾ ਜੀ ਟੁੱਟ ਗਈ ਕੁਛ। ਉਹ ਬੈਲ ਮੇਰੇ ਰੇੜੇ ਨੂੰ ਵੱਜ ਕੇ ਨਾ ਡਿੱਗ ਪਿਆ। ਉਹ ਡਿੱਗਣ ਨਾਲ ਹੋਰ ਦਬਾਅ ਪੂਰਾ ਪੈ ਗਿਆ। ਰਾਤ ਦੇ 2 ਵਜੇ ਉੱਠ ਪੈਣਾ ਗਰਮੀ ਨੂੰ, 2 ਵਜੇ ਉੱਠ ਪੈਣਾ, ਦੁਪਹਿਰ ਨੂੰ 3 ਵਜੇ, ਹੁਣ ਦੇਖ ਲਓ ਕਿੰਨੀ ਗਰਮੀ ਹੁੰਦੀ ਹੈ, 3 ਵਜੇ ਮੁੜ ਕੇ ਦਰਾ ਫੇਰ ਤੁਰ ਪੈਣਾ। ਹਾਂ ਜਿੱਦਣ ਅਸੀਂ 6 ਬੰਦੇ ਹੋਣੇ ਤਾਂ 2 ਟਰਾਲੀਆਂ ਸਿੱਟਣੀਆਂ ਨਾ ਹਿੱਸੇ ਆਣੀਆਂ। ਹਾਂ ਤੇ ਉਹ ਦੇਖ ਲਓ 22 ਦੂਣਾ 44, ਜੇ 44 ਰੁਪਏ ਹੋਣਾ ਤਾਂ ਅਸੀਂ ਸ਼ਾਮ ਨੂੰ ਨਹਾ ਕੇ ਚੌਰ ਹੀ ਹੋ ਜਾਣਾ ਵੀ ਅੱਜ 44 ਬਣ ਗਏ। ਕੋਈ ਗੱਲ ਨਹੀਂ। अस्सलाम वालेकुम। ਸਿਆਣੇ ਕਹਿੰਦੇ ਆ ਵੀ ਕਿਸੇ ਬੰਦੇ ਨੂੰ ਪੈਰ ਰੱਖਣ ਦੀ ਥਾਂ ਦਈਏ ਨਾ, ਅਗਾਂਹ ਚੌਂਕੜੀ ਮਾਰਨ ਦੀ ਉਹ ਆਪੇ ਬਣਾ ਲੈਂਦਾ। ਸਾਡੇ ਮਗਰਲੇ ਪਾਸੇ ਤੁਸੀਂ ਦੇਖ ਰਹੇ ਆ ਵੀ ਇਸ ਟਾਈਮ ਆਹ ਰੁੱਖ ਆ, ਇਹਦੇ ਉੱਤੇ ਅਮਰਬੇਲ ਚੜੀ ਹੈ। ਇਹ ਰੁੱਖ ਇਸ ਟਾਈਮ ਪਤਾ ਨਹੀਂ ਲੱਗ ਰਿਹਾ ਵੀ ਇਹ ਕਿਹੜਾ ਰੁੱਖ ਆ। ਇਹ ਤੁਹਾਨੂੰ ਦੱਸਣਾ ਪਊਗਾ ਤੇ ਪਤਾ ਲੱਗੂਗਾ ਵੀ ਇਹ ਬੇਰੀ ਦਾ ਰੁੱਖ ਆ। ਇਹ ਆਪਣੀ ਪਛਾਣ ਗਵਾ ਕੇ ਬੈਠਾ। ਇਹਨੇ ਗਲਤੀ ਕੀ ਕਰੀ? ਜਿਹੜੀ ਅਮਰਬੇਲ ਆ ਇਹਦੀ ਜ਼ਮੀਨ 'ਚ ਜੜ ਨਹੀਂ ਹੁੰਦੀ। ਇਹ ਜਿਹਦੇ ਉੱਤੇ ਹੋਵੇ ਨਾ ਇਹ ਉਹਦਾ ਹੀ ਲਹੂ ਪੀਂਦੀ ਹੈ। ਵੀ ਜਿਹਨੂੰ ਸਿਰ ਤੇ ਸਵਾਰ ਕੀਤਾ ਉਹੀ ਲਹੂ ਪੀ ਰਿਹਾ। ਇਹਦੇ ਕੋਲ ਗਲਤੀ ਇਹ ਹੋਈ ਬੇਰੀ ਤੋਂ ਵੀ ਇਹਦੇ ਸਿਰ ਤੇ ਅਮਰਬੇਲ ਆਈ ਤੇ ਉਹ ਆ ਕੇ ਛਾ ਗਈ। ਇਹ ਅਮਰਬੇਲ ਰੁੱਖ ਤੇ ਚੜੀ ਆ। ਅੱਜ ਕੱਲ ਮੌਸਮ ਆ, ਅਸੀਂ ਤੁਹਾਨੂੰ ਦੱਸਦੇ ਆ ਵੀ ਅਮਰਬੇਲ ਸੁਨੇਹਾ ਕੀ ਦਿੰਦੀ ਆ। ਇਹ ਸੁਨੇਹਾ ਇਹ ਦਿੰਦੀ ਆ ਵੀ ਆਪਣੇ ਘਰ ਦੇ ਵਿੱਚੋਂ ਜਦੋਂ ਬਾਹਰਲਾ ਕੋਈ ਚੌਧਰੀ ਬਣ ਜੇ ਨਾ, ਉਹ ਘਰ ਬਰਬਾਦ ਹੋ ਜਾਂਦਾ, ਜਿੱਦਾਂ ਬੇਰੀ ਬਰਬਾਦ ਹੋ ਗਈ। ਆਪਣੀ ਪਛਾਣ ਹੀ ਗਵਾ ਬੈਠੀ। ਵੀ ਕਿਸੇ ਐਸੇ ਬੰਦੇ ਨੂੰ ਤੁਸੀਂ ਸਿਰ ਤੇ ਚੜਾ ਲਓ ਵੀ ਜਿਹੜਾ ਲਹੂ ਵੀ ਤੁਹਾਡਾ ਪੀਵੇ, ਖਾਵੇ ਵੀ ਤੁਹਾਡਾ, ਤੇ ਤੁਹਾਨੂੰ ਕਿਸੇ ਘੂਰੇ ਕਿ ਤੁਹਾਨੂੰ ਕਿਸੇ ਪਾਸੇ ਜੋਗਾ ਨਾ ਛੱਡੇ, ਤੁਹਾਨੂੰ ਦੱਬ ਦੇਵੇ, ਤੁਹਾਨੂੰ ਕਿਸੇ ਪਾਸੇ ਜੋਗਾ ਨਾ ਛੱਡੇ। ਇਹ ਇਦਾਂ ਬੰਦੇ ਵੀ ਅਮਰਬੇਲ ਤਰ੍ਹਾਂ ਹੁੰਦੇ ਆ। ਇਦਾਂ ਦੀਆਂ ਗੱਲਾਂ ਅਸੀਂ ਕਰਦੇ ਨਹੀਂ, ਪਰ ਇਹ ਅਮਰਬੇਲ ਦਾ ਸੁਨੇਹਾ ਤੁਹਾਨੂੰ ਪਹੁੰਚਾਉਣਾ ਸਾਡੀ ਡਿਊਟੀ ਹੈ। ਇਹ ਜ਼ਰੂਰੀ ਆ ਵੀ ਜਿਹੜੀ ਗੱਲ ਅਮਰਬੇਲ ਸਾਨੂੰ ਦੱਸਦੀ ਹੈ ਵੀ ਕੀ ਦੱਸਦੀ ਹੈ। ਇੰਨੀ ਕੁ ਲਿਜਾ ਕੇ ਕਿਸੇ ਰੁੱਖ ਦੇ ਉੱਤੇ ਸਿੱਟ ਦੇ, ਉਸ ਰੁੱਖ ਦੀਆਂ ਟਾਹਣੀਆਂ ਦੇ ਵਿੱਚੋਂ ਰਸ ਲਊਗੀ, ਵਧੂਗੀ, ਵੱਧਦੀ। ਜਿਹਨੇ ਇਹਨੂੰ ਖੁਰਾਕ ਦਿੱਤੀ, ਜਿਹਨੇ ਇਹਨੂੰ ਪਾਲਿਆ, ਜਿਹਦੇ ਆਸਰੇ ਤੇ ਇਹ ਜੀਂਦੀ ਆ, ਉਸੇ ਰੁੱਖ ਨੂੰ ਸਕਾ ਦਿੰਦੀ। ਉਸੇ ਰੁੱਖ ਨੂੰ। ਦੇਖੋ ਨਾ, ਇਹੀ ਗੱਲ ਅਸੀਂ ਅੱਗੇ ਕਰਦੇ ਹੁੰਦੇ ਆ ਵੀ ਕਿਸੇ ਲੋਕ ਆਪਣੇ ਘਰ ਦੇ ਚੌਧਰੀ ਦੀ ਕਦਰ ਨਹੀਂ ਕਰਨਗੇ, ਪਰਾਏ ਤੇ ਜਾ ਕੇ ਪੈਂਦੀਆਂ ਬਹਿਣਗੇ, ਉੱਥੋਂ ਕੰਮ ਖਰਾਬ ਹੁੰਦਾ। ਕੋਈ ਤੀਆ ਬੰਦਾ ਤੁਹਾਡੇ ਘਰ 'ਚ ਮਦਾਖਲਤ ਕਰੂਗਾ, ਜਿਵੇਂ ਅਮਰਬੇਲ ਤੀਏ ਪਾਸੋਂ ਆ ਕੇ ਹੁਣ ਹਕੂਮਤ ਕਰ ਰਹੀ ਆ ਬੇਰੀ ਤੇ, ਉਹ ਬਾਹਰਲਾ ਬੰਦਾ ਜਦੋਂ ਆ ਕੇ ਮਦਾਖਲਤ ਕਰੂ ਤੁਹਾਡਾ ਘਰ ਬਰਬਾਦ ਹੋ ਜੂ, ਤਬਾਹ ਹੋ ਜੂ। ਇਹ ਉਹ ਗੱਲ ਆ। ਜੇ ਸਹੀ ਦੱਸਾਂ ਨਾ ਇਸ ਟਾਈਮ ਕਹਿ ਲਓ ਵੀ ਇਹ ਜਿਹੜਾ ਬੇਰੀ ਦਾ ਰੁੱਖ ਆ ਇਹ ਪਾਕਿਸਤਾਨ ਤੇ ਇਹਦੇ ਉੱਤੇ ਅਮਰਬੇਲ ਚੜੀ ਹੋਈ ਵੀ ਪਾਕਿਸਤਾਨ ਨੂੰ ਹੀ ਚੂਸ ਰਹੇ ਆ, ਪਾਕਿਸਤਾਨ ਦਾ ਹੀ ਖਾ ਰਹੇ ਆ ਤੇ ਪਾਕਿਸਤਾਨੀ ਬਣ ਕੇ ਸਾਡਾ ਜਿਹੜਾ ਨਾ ਮੁਲਕ ਗਾਂ ਵਧਣ ਹੀ ਨਹੀਂ ਦੇ ਰਹੇ। ਮੇਰੀ ਗੱਲ ਸੁਣ, ਹੁਣ ਮੈਂ ਇੱਥੇ ਗੱਲ ਕਰਾਂ, ਤੁਸੀਂ ਕਹੋਗੇ ਵੀ ਹਰ ਗੱਲ 'ਚ ਤੂੰ ਪਰਦੇਸੀਆਂ ਨੂੰ ਧਰੂ ਲਿਆਣਾ। ਬਾਬਾ ਕਿੱਦਾਂ ਨਾ ਧਰੂਈਏ, ਸਾਨੂੰ ਪੈਰ ਤੇ ਯਾਦ ਆਉਂਦੇ ਆ। ਟੈਲੀਫੋਨ ਆਇਆ ਇੱਕ ਥਾਂ ਦੇ ਉੱਤੋਂ ਬਾਹਰਲੇ ਮੁਲਕੋਂ, ਉਹਨੇ ਕੈਮਰਾ ਚਲਾਇਆ, ਬਈ ਤੋਬਾ ਮੇਰੀ ਯਾ ਅੱਲਾ ਤੋਬਾ। ਇਹ ਇੱਥੇ ਬਰਫ਼, ਗੋਡੇ ਬਰਫ਼, ਤੇ ਬਰਫ਼ ਦੇ ਵਿੱਚ ਮੈਂ ਉਹਨੂੰ ਕਿਹਾ ਵੀ ਯਾਰ ਇੱਥੇ ਤਾਂ ਰਿਛ ਮਸੇ ਰਹਿ ਸਕਦੇ ਆ। ਤੇ ਉਹ ਕਹਿੰਦਾ ਇੱਥੇ ਸ਼ਹਿਰ ਆਬਾਦ ਆ, ਇੱਥੇ ਅਸੀਂ ਰੋਜ਼ੀ ਰੋਟੀ ਕਮਾ ਰਹੇ। ਬਰਫ਼ਾਂ ਦੇ ਵਿੱਚ ਬੰਦੇ ਜਿੰਨੀ ਬਰਫ਼ ਚੜੀ ਹੋਈ, ਬਈ ਮੈਨੂੰ ਦੇਖਿਆ ਠੰਡ ਲੱਗ ਗਈ ਕੈਮਰੇ ਦੇ ਵਿੱਚ। ਅੱਛਾ ਦੂਏ ਪਾਸੇ ਆ ਜਾ, ਅਰਬਾਂ ਦੇ ਵਿੱਚ ਅੱਗ ਵਰਸ ਰਹੀ, ਤੱਤੇ ਰੇਤ, ਜਿਵੇਂ ਮੈਂ ਕਹਿੰਦਾ ਜਿਵੇਂ ਨਹੀਂ ਬੰਦਾ ਜਿਵੇਂ ਤੰਦੂਰ ਤਪਦਾ, ਇਦਾਂ ਤਪੇ ਹੋਏ ਤੰਦੂਰ। ਵੀ ਸਾਡੇ ਪੁੱਤਰ ਜਿੱਥੇ ਤੰਦੂਰ ਤਪ ਰਹੇ ਆ ਉੱਥੇ ਵੀ ਰੋਜ਼ੀ ਕਮਾ ਰਹੇ, ਜਿੱਥੇ ਬਰਫਾਂ ਪੈ ਰਹੀਆਂ ਉੱਥੇ ਵੀ ਰੋਜ਼ੀ ਕਮਾ ਰਹੇ। ਕਾਹਦੇ ਵਾਸਤੇ? ਉਹ ਡਾਲਰ ਬਣਾ ਕੇ, ਉਹ ਰਿਆਲ ਬਣਾ ਕੇ ਉਹ ਭੇਜ ਰਹੇ ਆਪਣੇ ਮੁਲਕ ਨੂੰ, ਤੇ ਗਾਂ ਸਾਡੇ ਜਿਹੜੇ ਇੱਥੇ ਸਿਰ ਤੇ ਬੈਠੇ ਆ ਉਹ ਮੁਲਕ ਦਾ ਸੰਵਾਰਿਆ ਹੀ ਕੁਛ ਨਹੀਂ। ਇੰਨਾ ਕੁ ਪੈਸਾ ਉਹਨਾਂ ਨੇ ਹੁਣ ਤੱਕ ਭੇਜਿਆ, ਇੰਨਾ ਪੈਸਾ ਮੁਲਕ ਨੂੰ ਭੇਜਿਆ। ਜੇ ਚੱਜ ਸੂਰ ਦੇ ਕੋਈ ਬੰਦੇ ਹੁੰਦੇ ਨਾ, ਸਾਡਾ ਮੁਲਕ ਪੈਰਾਂ ਤੇ ਖੜਾ ਹੋ ਜਾਣਾ ਸੀ, ਕਿਸੇ ਪਾਸੇ ਲੱਗ ਜਾਣਾ ਸੀ। ਪਰ ਗੱਲ ਆ ਗਈ
ਉਹੀ ਅਮਰ ਬੇਲ ਸਾਡੇ ਗਲ ਪਈ ਆ। ਜਿੰਨੇ ਵੀ ਹੈ, ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰਦਾ, ਇਹ ਜਿੰਨੇ ਵੀ ਆਏ ਜਿੱਦਾਂ ਦੇ ਵੀ ਆ, ਬਹੁਤੇ ਸਾਰੇ ਆ ਜਿਨ੍ਹਾਂ ਦੇ ਅਸੀਂ ਨਾਂ ਹੀ ਨਹੀਂ ਲੈ ਸਕਦੇ, ਉਹ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ, ਸਾਡੀ ਪਛਾਣ ਹੀ ਮਕਾਤੀ ਦੁਨੀਆ 'ਚ। ਹਾਂਜੀ ਐਦਾਂ ਅਮਰ ਬੇਲ ਤਰ੍ਹਾਂ ਸਾਨੂੰ ਚੂਸਿਆ। ਤੇ ਫਿਰ ਉਹ ਆਂਦਾ ਨਾ, ਉਹਨਾਂ ਦਾ ਖਿਆਲ ਤਾਂ ਆਂਦਾ ਨਾ ਆਪਣੇ ਪੁੱਤਰਾਂ ਦਾ, ਜਿਹੜੇ ਬਰਫਾਂ 'ਚ ਤੇ ਤੰਦੂਰ ਤਪਦਿਆਂ ਵਿੱਚ ਰੋਜ਼ੀ ਕਮਾਉਂਦੇ। ਸਾਡੇ ਉਹ ਰੱਬ ਭਲੀ ਕਰੇ, ਇਸ਼ਤਿਆਕ ਸਾਹਿਬ ਨੇ ਰਾਤੀ ਮੈਨੂੰ ਦਿਖਾਈ ਬਰਫ਼, ਜਿਹੜੀ ਮੈਂ ਗੱਲ ਕਰਦਾ, ਤੇ ਮੈਂ ਦੇਖ ਕੇ ਹੈਰਾਨ ਹੋ ਗਿਆ ਵੀ ਯਾਰ ਕੈਸੀ ਥਾਂ ਦੇ ਉੱਤੇ ਤੁਸੀਂ ਰਹਿ ਰਹੇ ਆ। ਤੁਹਾਡਾ ਜਿਗਰਾ, ਧੰਨ ਜਿਗਰਾ, ਸਲਾਮ ਆ ਭਾਈ, ਜਿਹੜੇ ਬਰਫਾਂ 'ਚ ਰਹਿ ਰਹੇ ਆ ਜਾਂ ਜਿਹੜੇ ਰੇਤਿਆਂ ਦੇ ਉੱਤੇ, ਤੱਤੇ ਰੇਤਿਆਂ ਤੇ ਰਹਿ ਰਹੇ, ਅਰਬਾਂ ਦੇ ਵਿੱਚ ਰਹਿ ਰਹੇ, ਸਾਰਿਆਂ ਧੀਆਂ ਪੁੱਤਰਾਂ ਨੂੰ ਸਾਡਾ ਸਲਾਮ। ਹੁਣ ਅਸੀਂ ਗੱਲ ਕਰਦੇ ਹਾਂ ਵੀ ਮੁੱਦੇ ਦੀ, ਵੀ ਅਸੀਂ ਇੱਥੇ ਲੈਣ ਕੀ ਆਏ ਆ। ਹੁਣ ਚਾਚੇ ਬੂਟੇ ਨੂੰ ਮੈਂ ਇੱਕ ਗੱਲ ਪੁੱਛਣੀ ਆ ਵੀ ਕੋਈ ਸਿਆਣਿਆਂ ਤੋਂ ਤੂੰ ਇਸ ਬੇਲ ਦਾ ਕੋਈ ਦਾਰੂ ਬਣਦਾ ਹੋਵੇ, ਕਿਸੇ ਕੰਮ ਆਂਦੀ ਹੋਵੇ ਜਾਂ ਕਿਸੇ ਵਰਤਾਰੇ 'ਚ ਆਂਦੀ ਹੋਵੇ, ਕੋਈ ਗੱਲ ਸੁਣੀ ਅਜ ਤੱਕ ਤੂੰ? ਇਹਦੀ ਨਾ ਜੀ ਗੱਲ ਕੋਈ ਨਹੀਂ ਸੁਣੀ ਇਦਾਂ ਦੀ। ਤੇ ਇੱਕ ਨਾ ਹਕੀਮ ਆਇਆ ਸੀਗਾ ਜੀ ਸਾਡੇ ਕੋਲ। ਅੱਛਾ। ਉਹਨੇ ਆ ਵੇਲ ਦੇਖੀ ਸਾਡੇ ਕੋਲ ਨੇ, ਇੱਕ ਬੇਰੀ ਸੀ ਤੇ ਬੇਰੀ ਤੇ ਵੇਲ ਬੜੀ ਸੀ। ਉਹ ਹੌਲੀ ਜਿਹਾ ਚੁੱਪ ਕਰਕੇ ਜਦੋਂ ਬਾਹਰ ਨਿਕਲਿਆ ਨਾ, ਉਹਨੇ ਦੇਖਿਆ ਵੇਲ, ਉਹਨੇ ਉਹ ਲਾਣੀ ਸ਼ੁਰੂ ਕਰ ਦਿੱਤੀ ਬੇਰੀ ਤੋਂ। ਉਹ ਲਾ ਲੂ ਕੇ ਨਾ ਉਹਨੇ ਜਨਾਬ ਬੋਰੀ ਭਰੀ, ਬੋਰੀ ਭਰ ਕੇ ਨਾ ਤੇ ਉਹਨੇ ਮੂੰਹ ਬੰਨ ਕੇ ਰੱਖ ਲਿਆ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹਕੀਮ ਸਾਹਿਬ ਇਹ ਅਮਰ ਵੇਲ ਤੇ ਕਾਦੇ ਲਈ ਕੀ ਕਰਨੀ ਆ ਇਹ? ਉਹ ਕਹਿੰਦਾ ਵੀ ਇਹ ਕਈਆਂ ਦਵਾਈਆਂ 'ਚ ਵੀ ਪੈਂਦੀ ਆ, ਇਹ ਉਬਾਲ ਕੇ ਇਹ ਸੱਟ ਵਾਸਤੇ ਇਹਦੀ ਮਰਹਮ ਪੱਟੀ ਵੀ ਕਰਦੇ ਆ। ਲੇਪ ਸੁਣਿਆ, ਲੇਪ ਬਲਕਿ ਉਹੀ ਜਿੱਥੇ ਸੱਟ ਲੱਗੀ ਹੋਵੇ, ਕੋਰਾ ਪਰਾਂ ਕੋ ਪੱਠਾ ਕਮਜ਼ੋਰ ਹੋਵੇ ਨਾ, ਲੁਪਰੀ ਬਣਾ ਕੇ ਅਸੀਂ ਉਹਦੇ ਲਈ ਵੀ ਦਿੰਨੇ ਆ, ਇਹਦੀ ਭਾਫ ਵੀ ਦਿੰਨੇ ਆ ਕਈਆਂ ਮਰਜ਼ਾਂ ਵਾਸਤੇ। ਲੱਗਾ ਤੇ ਏਡੀ ਇਹ ਮਤਲਬ ਕਿ ਚਾਹੀਦੀ ਆ। ਉਹ ਕਹਿੰਦਾ ਮੈਨੂੰ ਇਹ ਵੱਡੇ ਵੱਡੇ ਰੁੱਖਾਂ ਨੂੰ ਢਾ ਲੈਂਦੀ ਆ ਚਾਚਾ ਬੂਟਿਆਂ, ਢਾ ਲੈਂਦੀ ਆ ਜੀ। ਇਹ ਤਾਂ ਸਾਡੇ ਲਾਗੇ ਚਲੋ ਐਡਾ ਕਰੋਖਾ, ਅਗਲੇ ਦਿਨ ਅਸੀਂ ਟੱਪੇ ਆ ਦਰਿਆ ਵਾਲੇ ਪਾਸੇ, ਮੈਂ ਕਹਿੰਦਾ ਚੰਗਾ ਵੱਡਾ ਰੁੱਖਾ, ਤੇ ਉਹਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਰੁੱਖ ਹੈ ਕਾਹਦਾ। ਹਾਂ ਨਹੀਂ ਪਤਾ ਲੱਗਦਾ, ਲਾਗੇ ਜਾ ਕੇ ਟੋਹ ਕੇ ਪਤਾ ਲੱਗਣਾ ਵੀ ਇਹ ਰੁੱਖ ਕਾਹਦਾ, ਵੀ ਇੰਨਾ ਇਹ ਅਮਰ ਬੇਲ। ਗੱਲ 80% ਕੀ 90% ਜਿਹੜਾ ਨਾ ਜੀ, ਇਹ ਬੇਰੀਆਂ ਤੇ ਜ਼ਿਆਦਾ ਹੁੰਦੀ ਆ। ਬੇਰੀਆਂ ਤੇ ਵੀ ਚੜਾ ਜਿੱਤੇ ਮਰਜ਼ੀ, ਜਿੰਦੇ ਤੇ ਮਰਜ਼ੀ ਚੜਾ ਦਿਓ। ਤੇ ਵੈਸੇ ਇਹ ਆ ਵੀ ਬੇਰੀਆਂ ਤੇ ਜ਼ਿਆਦਾ ਅਸਰ ਕਰਦੀ, ਬੇਰੀਆਂ ਨੂੰ ਬਹੁਤ ਸਿਕਾਉਂਦੀ। ਉਹ ਕਿੱਕਰ ਆ, ਹਾਂ ਕਿੱਕਰ ਤੇ ਵੀ ਚੜ ਗਈ ਆ। ਉਹ ਕਿਸੇ ਨੇ ਸਿੱਟੀ ਆ ਤੇ ਬਸ ਉੱਥੇ ਇਹਨੇ ਫੈਲਣਾ ਸ਼ੁਰੂ ਕਰ ਦੇਣਾ। ਹਾਂ ਸਿਆਣੇ ਕਹਿੰਦੇ ਨੇ ਵੀ ਅੰਨੇ ਨੂੰ ਕੀ ਚਾਹੀਦਾ, ਆਖੇ ਦੋ ਅੱਖਾਂ। ਇਹਨੂੰ ਕੀ ਲੱਗੇ ਬੇਰੀ ਆ, ਇਹਨੂੰ ਕੀ ਲੱਗੇ ਨਿੰਬ ਆ, ਇਹਨੂੰ ਕੀ ਲੱਗੇ ਕਿੱਕਰ ਆ। ਇਹਨੇ ਤਾਂ ਰਸ ਪੀਣਾ, ਅਗਾਂ ਵਧਣਾ। ਹਾਂ ਮੈਂ ਬਸ ਉਹ ਗੱਲ ਤਾਂ ਦਿਲ 'ਚ ਇਹ ਆਂਦੀ ਵੀ ਜਦੋਂ ਪਰਾਈਆਂ ਮਰਜ਼ੀਆਂ ਚੱਲਣ ਲੱਗ ਜਾਣ, ਉਹ ਕਾਮਯਾਬੀ ਨਹੀਂ। ਸਾਡੇ ਮੁਲਕ ਤੇ ਵੀ ਕਈ ਮੁਲਕਾਂ ਦੀਆਂ ਮਰਜ਼ੀਆਂ ਚੱਲੀਆਂ, ਚੱਲਦੀਆਂ, ਉਹਨਾਂ ਦੀਆਂ ਮੰਨ ਕੇ ਆਪਣਾ ਬੇੜਾ ਗਰਕ ਕਰ ਲਿਆ। ਇਹ ਗੱਲ ਦਿਲ 'ਚ ਆਈ ਸੀ। ਅੱਛਾ, ਐਵੇਂ ਤੁਰੇ ਜਾਂਦੇ ਹੁਣ ਇੱਧਰ ਨੂੰ ਤੁਸੀਂ ਨਾ ਜੀ, ਉਸਮਾਨ ਸਾਹਿਬ ਬੰਦੇ ਇੱਕ ਨੇ ਕੱਲ ਟੈਲੀਫੋਨ ਕੀਤਾ, ਉਹ ਕਹਿੰਦਾ ਉਸਮਾਨ ਸਾਹਿਬ ਕੈਮਰੇ ਦੇ ਹੁੰਦੇ ਆ ਪਰਲੇ ਪਾਸੇ। ਅੱਛਾ, ਅਸੀਂ ਉਹਨਾਂ ਨੂੰ ਬੜਾ ਯਾਦ ਕਰਦੇ। ਨਹੀਂ ਉਸਮਾਨ ਦੇ ਚਾਹਣ ਵਾਲੇ ਵੀ ਹੈਗੇ ਆ। ਨਹੀਂ, ਬਹੁਤ ਆਉਂਦੇ ਆ ਫੋਨ, ਖਸੂਸੀ ਤੌਰ ਤੇ ਫੋਨ। ਉਹਨਾਂ ਨੇ ਕਿਹਾ ਜੀ ਸਾਨੂੰ ਉਹਨਾਂ ਦੀ ਸ਼ਾਇਰੀ ਬੜੀ ਯਾਦ ਆ ਰਹੀ ਹੈ, ਤੇ ਆਪਾਂ ਹੁਣ ਕਿਤੇ ਜੇ ਟਿਕੇ ਨਾ ਤੇ ਤੁਸੀਂ ਉਹ ਵਿੱਚੋਂ ਦੁਆ ਸਲਾਮ ਕਰਿਓ। ਹਾਂ, ਦੁਆ ਸਲਾਮ ਕਰਕੇ ਸ਼ੇਰ ਵੀ ਸੁਣਾਣਾ। ਹਾਂਜੀ, ਉਹ ਇਦਾਂ ਨਾ ਵੀ ਸੁਣਾਣਾ ਜੀ। ਸਾਡੇ ਕੋ ਬੰਦੇ ਘਟੇ ਹੋਏ ਆ ਤੇ ਇਹਦੇ ਵਿੱਚ ਕੈਮਰਾ ਫੜਨ ਵਾਸਤੇ ਉਸਮਾਨ ਸਾਹਿਬ ਮਿਹਰਬਾਨੀ ਹੈ। ਫਿਰ ਇਹ ਅੱਜ ਕੱਲ ਸਾਡਾ ਦੂਸਰਾ ਸਪੀਕਰ ਬਦਲੇ ਹੋਏ ਆ ਨਾ, ਤੇ ਉਹ ਵਿੱਚ ਲੱਗਦੀ ਹੈ ਤਾਰ। ਨਹੀਂ ਤੇ ਅੱਗੇ ਮੈਂ ਉਧਰ ਜਾ ਕੇ ਫੜ ਲੈਂਦਾ ਸੀ, ਉਸਮਾਨ ਸਾਹਿਬ ਇੱਧਰ ਆ ਜਾਂਦੇ। ਕੋਈ ਸੂਤ ਅਸੀਂ ਲਾਣੇ ਆ, ਤੁਹਾਡੀ ਗੱਲ ਕਰਾਣੇ ਆ ਉਸਮਾਨ ਸਾਹਿਬ ਨਾਲ। ਹਾਂ, ਜਿਉਂਦੇ ਵਾਸਤੇ। ਅੱਛਾ, ਮੈਂ ਦਿਖਾਣ ਲੱਗਿਆ ਸੀਗਾ ਵੀ ਉਹ ਦੇਖੋ ਜੀ, ਇੱਕ ਹੋਰ ਆ ਬੇਰੀ ਨਾਲ ਆ ਬਟਨ ਦਬਿਓ ਜੀ, ਬੀਬੀ ਹੈ। ਨਹੀਂ ਤੂੰ ਐਨੂੰ ਕਰ ਲਾ, ਜਲਦੀ ਲੈ ਕੇ ਸਾਡੀ ਮਾਂ ਜਾ ਰਹੀ ਹੈ। ਹਾਂਜੀ, ਤੁਸੀਂ ਐਨੂੰ ਰੱਖੋ। ਅੱਜ ਕੱਲ ਆ ਜੀ ਦੋ ਪੱਠੇ ਚੱਲ ਰਹੇ ਆ। ਇੱਕ ਤਾਂ ਹੁਣ ਤੁਸੀਂ ਦੇਖ ਰਹੇ ਆ ਮੱਕੀਆਂ ਸੁੱਕੀਆਂ ਗਿਲੀਆਂ ਜਿੱਦਾਂ ਦੀਆਂ ਵੀ ਆ, ਪੱਠਿਆਂ ਦੀ ਘਾਟ ਆ। ਪੱਠੀਆਂ ਦੇ ਇਸ ਟਾਈਮ ਕਿੱਲਾ ਤੱਕ ਤੇ ਉਹ ਘਾਟ ਆ ਵੀ ਬੰਦੇ ਜਿੱਦਾਂ ਦੀ ਸੁੱਕੀ ਸਿੰਨੀ ਲੱਭ ਰਹੀ ਆ ਨਾ, ਉਦਾਂ ਦੀ ਡੰਗਰਾਂ ਨੂੰ ਲੈ ਕੇ ਜਾਂਦੇ ਤੇ ਛਿੱਲ ਕੇ ਨਾ ਛਲੀਆਂ ਤੇ ਛੇਲ ਲੈ ਜਾਂਦੇ ਆ। ਤੇ ਜਾਂ ਫਿਰ ਅੱਜ ਕੱਲ ਕਮਾਦਾਂ ਨੂੰ ਹੱਥ ਲੱਗੇ ਆ ਤੇ ਉਹ ਪਾਂਦ ਬਣਾ ਕੇ ਇੰਨੀ ਥੱਬੀ ਬਣਾਈ ਆਪਣੇ, ਜਾ ਕੇ ਹਰੇ ਚ ਕੁਤਰ ਲਈ ਜਾਂ ਤੂੜੀ ਚ ਪਾ ਲੇ। ਹਾਂਜੀ, ਹਰਾ ਚ ਇਸ ਟਾਈਮ ਕਦਰਾਂ ਲਿਆ ਕੋਆ ਹੁਣ ਤਾਂ ਡੰਗ ਟਪਾਣਾ ਜੀ, ਦਿਹਾੜੀ ਕਰਨੀ ਆ। ਹੈ 20 ਦਿਨ। ਹਾਂ 20 ਦਿਨ। ਜਦੋਂ ਚਟਾਲੇ ਮੱਛਰ ਗਏ ਫੇਰ ਕੋਈ ਨਹੀਂ, ਫਿਰ ਖੈਰ ਸਲਾ ਹੋ ਜਾਏਗੀ ਜੀ। ਫੇਰ ਤਾਂ ਛਤਾਲੇ ਤੇ ਤੂੜੀ ਚੱਲਣੀ ਆ ਜੀ। ਹਾਂਜੀ, ਹਾਂ ਫਿਰ ਤੂੜੀ ਚੱਲਣੀ ਵੀ ਪੈ ਰਿਹਾ ਜੀ। ਰਾਣਾ ਅਮਰ ਸਾਹਿਬ ਆ ਜੀ। ਜਿਵੇਂ ਕੱਕਰ ਸ਼ੁਰੂ ਹੋਇਆ ਜੀ, ਉਹ ਤੁਹਾਡੀ ਉਸਮਾਨ ਸਾਹਿਬ ਨਾਲ ਗੱਲ ਕਰਾਨੇ ਆ, ਉਹਨਾਂ ਨੇ ਆਲੂ ਬੀਜੇ ਆ, ਉਹ ਤੁਹਾਨੂੰ ਦੱਸਣਗੇ ਵੀ ਜਿੱਦਾਂ ਬਾਈ ਕੀ ਹਾਲ। ਠੀਕ ਆ ਵੀ ਜਿੱਦਾਂ ਇਹ ਕਿੱਥੋਂ ਲਿਆਂਦੀ ਛੇਲ? ਇਹ ਇੱਥੋਂ ਲੈ ਕੇ ਆਏ ਨਾਲੋਂ ਜੀ। ਹਾਂ, ਸੁੱਕੀ ਆ ਜੀ, ਟਾਲਾ ਪਾਵਾਂਗੇ ਥੱਬਾ। ਹਾਂ, ਉਹੀ ਗੱਲ ਆ ਗਈ ਨਾ। ਉਹ ਕਹਿੰਦਾ ਵੀ ਹਰਾ ਤੇ ਥੱਬਾ ਪਾ ਲਾਂਗੇ ਵਿੱਚ ਟਾਲਾ ਤੇ ਕੁਤਰ ਕੇ ਡੰਗਰਾਂ ਦੀ ਥਾਂ ਤੇ ਕੰਮ ਦੋ। ਸੁੱਕੇ ਦੀ ਥਾਂ ਤੇ ਤਰਲੇ ਆ ਭਾਈ, ਹੁਣ ਕੀ ਤਰਲੇ 20 ਦੇਣਾ ਚਟਾਲਾ ਮੱਛਰ ਜਾਣਾ। ਅੱਛਾ, ਜਿੱਦਾਂ ਕੱਕਰ ਪੈ ਰਿਹਾ ਨਾ, ਪੱਠੇ ਰੁਕ ਗਏ। ਹਾਂਜੀ, ਆ ਹਵਾ ਚੱਲ ਰਹੀ ਆ, ਮਾੜੇ ਜਿਹੇ ਪੱਤੇ ਦਿਖਾਇਓ ਜੀ।
ਇਹ ਜਿਹੜੀ ਹਵਾ ਇਹ ਨੀਰਾ ਕੱਕਰ ਆ। ਹੋਰ ਕੀ ਆ, ਕੱਕਰ ਹੀ ਆ, ਹਵਾ ਦਾ ਹੀ ਕੋਰਾ ਹੁੰਦਾ ਜੀ। ਹਵਾ ਦਾ ਕੋਰਾ, ਜਦੋਂ ਹਵਾ ਚੱਲਦੀ ਹੋਊਗੀ ਸਿਆਣੇ ਕਹਿੰਦੇ ਅਗਲੇ ਦਿਨ ਕੋਰਾ ਦੁੱਗਣਾ ਪਊਗਾ। ਦੁੱਗਣਾ ਪਊਗਾ। ਤੇ ਉਹ ਕੋਰਾ ਜਿੱਦਾਂ ਜਿੱਦਾਂ ਪੈ ਰਿਹਾ, ਆਲੂ ਵਾਲਿਆਂ ਦੇ ਕੰਨ ਲਾਲ ਹੋ ਰਹੇ, ਮੂੰਹ ਲਾਲ ਹੋ ਰਿਹਾ। ਤੇ ਉਸਮਾਨ ਸਾਹਿਬ ਨੇ ਆਲੂ ਲਾਏ ਹੋਏ ਆ। ਹਾਂ, ਤੇ ਉਹ ਤੁਹਾਨੂੰ ਉਹ ਵੀ ਪੁੱਛਣਾ ਜੀ ਉਹ ਵੀ ਆਲੂਆਂ ਦੀ ਕੀ ਸਰ। ਮੈਂ ਦੱਸਦਾ ਚਲੋ। ਆਲੂ ਤਾਂ ਲਾਏ ਤਾਂ ਹੈ, ਆਲੂ ਪੈ ਨਾ ਜਾਣ। ਆਲੂ ਪੈਣ ਵਾਲੀ ਗੱਲ। ਆਲੂ ਪੈਣ ਵਾਲੀ ਗੱਲ ਇੱਕ ਤਾਂ ਕਹਿ ਲੋ ਕਿ ਇੱਕ ਪਾਸੇ ਹੋਵੇ ਨਾ ਚਾਚਾ, ਮਾਰ ਪੈਂਦੀ। ਨਹੀਂ, ਥੋੜਾ ਜਿਹਾ ਕੈਮਰਾ ਫੇਰ ਯਾਰ ਆਪਣੇ ਚਿਹਰਾ ਵੀ ਦਿਖਾ ਥੋੜਾ ਜਿਹਾ ਫੇਰ ਕੇ ਯਾਰ। ਮਾਰ ਇੱਕ ਪਾਸੋਂ ਪੈਂਦੀ ਬੰਦੇ ਹੋਵੇ ਨਾ, ਨਾ ਤੇਰਾ ਚਿਹਰਾ ਵੀ ਦੇਖਣਾ ਚਾਹੁੰਦੇ ਆ। ਮੈਂ ਕਿਹਾ ਮਾਰ ਇੱਕ ਪਾਸੋਂ ਪੈਂਦੀ ਹੋਵੇ ਨਾ ਤੇ ਉਹ ਬੰਦਾ ਝੱਲ ਜਾਂਦਾ। ਜੇ ਦੋ ਪਾਸੋਂ ਚਪੇੜਾਂ ਪੈਂਦੀਆਂ ਹੋਣ ਨਾ ਫਿਰ ਕਿੱਧਰ ਨੂੰ ਔਖਾ ਹੋ ਜਾਂਦਾ। ਉਹ ਹੋਇਆ ਇਹ ਆ ਕਿ ਇੱਕ ਤੇ ਮੌਸਮ ਸਖਤ ਆ, ਠੀਕ ਆ, ਕੋ ਕੱਕਰ ਪੈ ਰਿਹਾ, ਹਾਂਜੀ, ਲੇਕਿਨ ਹੁਣ ਤੱਕ ਠੀਕ ਰਿਹਾ। ਦੂਆ ਹਾਲੇ ਤੱਕ ਬਾਰਡਰ ਬੰਦ ਆ। ਅੱਗੇ ਹੁੰਦਾ ਕੀ ਸੀ, ਪਾਕਿਸਤਾਨ ਨਾ ਦੁਨੀਆ ਦੇ ਵਿੱਚ 9ਵੇਂ ਨੰਬਰ ਤੇ ਆ ਆਲੂ ਪੈਦਾ ਕਰਨ ਵਾਲਾ ਮੁਲਕ। ਹਾਂਜੀ ਹਾਂਜੀ, ਉਹ 9ਵੇਂ ਨੰਬਰ ਵਾਲੇ ਨੇ ਜੇ ਬਾਹਰ ਦੇਣੇ ਆ ਫੇਰ ਹੀ ਨਿਕਲਣੇ ਆ। ਹਾਂ ਫੇਰ ਨਿਕਲਣੇ ਆ। ਉਹ ਜਦੋਂ ਤੱਕ ਉਹ ਆਲੂ ਇੱਥੇ ਘਰ ਹੀ ਪਿਆ ਰਹਿਣਾ, ਉਹ ਫ੍ਰੀ ਵੀ ਨਹੀਂ ਫਿਰ ਕਿਸੇ ਨੇ ਲੈਣੇ। ਹੁਣ ਇਸ ਟਾਈਮ ਮਸਲਾ ਇਹ ਆ ਕਿ ਸਾਨੂੰ ਡਰ ਇਹ ਆ ਕਿ ਉਹਦੀ ਮਾਰਕੀਟ ਬਿਹਤਰ ਹੋਵੇ, ਕੋਈ ਆਲੂ ਵਾਲਿਆਂ ਦੇ ਪੈਸੇ ਪੂਰੇ ਹੋਣ ਤਾਂ ਕਿ ਉਹ ਖੁਸ਼ਹਾਲ ਹੋਣ। 9ਵਾਂ ਵੱਡਾ ਮੁਲਕ ਆ ਪਾਕਿਸਤਾਨ, ਤੇ ਘਰ ਪਿਆ ਤਾਂ ਉਹ ਗਲ ਜੂਗਾ। ਤੇ ਇਸ ਕਰਕੇ ਬਾਕੀ ਕਹਿੰਦੇ ਕਿ ਸ਼ੇਰ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ, ਬੰਦੇ ਤੁਹਾਨੂੰ ਪਿਆਰ ਕਰਦੇ ਉਹਨਾਂ ਦੇ ਵੀ। ਹਾਂਜੀ, ਉਹਨਾਂ ਦੀ ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਦਾ ਪਿਆਰ ਜਿਹੜਾ ਸਾਡੇ ਤੱਕ ਪਹੁੰਚਿਆ, ਇਹੀ ਅਸਲ ਅਸਾਸਾ, ਇਹ ਮੁਹੱਬਤ ਜਿਹੜੀ ਆ ਇਹੀ ਅਸਲ ਅਸਾਸਾ। ਬਾਕੀ ਕਹਿ ਲੋ ਕਿ ਦੇਸਾਂ ਵਿਦੇਸ਼ਾਂ ਚੋਂ ਜਿਨ੍ਹਾਂ ਨੇ ਮੁਹੱਬਤ ਭੇਜੀ ਆ, ਇਸ ਤੋਂ ਵੱਡਾ ਤੋਹਫਾ ਕੋਈ ਨਹੀਂ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬੜੀ ਬੜੀ ਮਿਹਰਬਾਨੀ। ਤੇ ਅੱਗੇ ਆਲੂਆਂ ਦੀ ਗੱਲ ਹੋਈ ਸੀ, ਉਹਦੇ ਚ ਦੁੱਖ ਦੀ ਗੱਲ ਆ ਗਈ ਕਿ ਸਾਂਭਣ ਔਖੇ ਹੋ ਜਾਂਦੇ ਨੇ। ਹਾਂ, ਦੁੱਖ ਜਦ ਬਹੁਤੇ ਹੋ ਜਾਂਦੇ ਨੇ, ਦੌਲਤ ਐਬ ਲੁਕਾ ਲੈਂਦੀ ਏ, ਲੋਕ ਫਰਿਸ਼ਤੇ ਹੋ ਜਾਂਦੇ ਨੇ। ਇਹ ਜਦੋਂ ਗੁੰਜਾਇਸ਼ ਹੋਵੇ ਫਿਰ ਸਾਰੀਆਂ ਗੱਲਾਂ, ਜਦੋਂ ਬੰਦਾ ਫਸਿਆ ਹੋਵੇ ਫਿਰ ਉਹਦਾ ਕੋਈ ਵੀ ਨਹੀਂ ਬਣਦਾ। ਤੇ ਇਸ ਕਰਕੇ ਦੁਆ ਕਰਨੀ ਚਾਹੀਦੀ ਕਿ ਸਾਰੇ ਸੁੱਖ 'ਚ ਰਹਿਣ, ਪਰੇਸ਼ਾਨੀ 'ਚ ਕੋਈ ਵੀ ਨਾ ਰਵੇ। ਲਓ ਜੀ ਸੁਰੇਸ਼ ਸਾਹਿਬ, ਗੱਲਬਾਤ ਅੱਗੇ ਟੋਰੋ। ਬਸ ਗੱਲਬਾਤ ਕੀ ਜੇ ਇੱਥੇ ਬਟਨ ਦਬਦੇ ਤੁਸੀਂ ਸਿਰਫ ਲਾਗੇ ਕਰਕੇ ਨਾ ਇਹਨੂੰ ਆ ਕੇ ਦਿਖਾ ਦਿਓ, ਕਰਕੇ ਦਿਖਾ ਦਿਓ ਵੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਉਹ ਲਾਗੇ ਦਿਖਾਓ ਤਾਂ ਸਹੀ ਵੀ ਹੈ ਕੀ। ਹਾਂ ਵੀ ਇਹ ਹੈ ਕੀ ਕਰਕੇ ਦਿਖਾ ਦਿਓ ਲਾਗੇ। ਆਹ ਅਮਰਵੇਲ, ਆ ਵੇ ਜੀ ਅਮਰਵੇਲ। ਇਹਦੀ ਜੜ ਕੋਈ ਨਹੀਂ ਹੁੰਦੀ ਜੀ, ਨਾ ਇਹਨੂੰ ਜ਼ਮੀਨ ਨਾਲ, ਨਾ ਇਹਨੂੰ ਪਾਣੀ ਨਾਲ, ਨਾ ਇਹਨੂੰ ਕਿਸੇ ਸ਼ੈ ਨਾਲ ਜੀ। ਬਸ ਦਰਖਤ ਦੇ ਨਾਲ ਲੱਗੇ ਤੇ ਵੱਧ ਗਈ। ਇਦਾਂ ਹੀ ਬੰਦੇ ਹੁੰਦੇ ਆ ਜੀ ਕਈ, ਉਹਨਾਂ ਦੀ ਜੜ ਕੋਈ ਨਹੀਂ ਹੁੰਦੀ, ਜੜ ਨਹੀਂ ਹੁੰਦੀ, ਉਹਨਾਂ ਦੀ ਆਪ ਦੀ ਕੋਈ ਕੰਮ ਧੰਦਾ ਨਹੀਂ ਹੁੰਦਾ। ਉਹਨਾਂ ਦੀ ਫਨਕਾਰੀ ਇਹੀ ਹੁੰਦੀ ਆ ਵੀ ਉਹ ਦੂਏ ਦੇ ਸਿਰ ਤੇ, ਦੂਏ ਦੇ ਸਿਰ ਤੇ ਦੂਏ ਦਾ ਨੁਕਸਾਨ ਕਿੰਜ ਕਰਨਾ। ਬਸ ਉਹਨੇ ਸੋਚਣਾ ਹੀ ਇਹ ਉਲਟਾ, ਨੁਕਸਾਨ ਵੀ ਕਰਨਾ ਤੇ ਅਗਲੇ ਨੂੰ ਪਤਾ ਵੀ ਨਹੀਂ ਲੱਗਣ ਦੇਣਾ। ਉਹਨੂੰ ਇਹੀ ਕਹਿਣਾ ਵੀ ਤੇਰਾ ਮੈਂ ਫਾਇਦਾ ਕਰ ਰਿਹਾ। ਸੁਰੇਸ਼ ਸਾਹਿਬ, ਬੰਦੇ ਨਾ ਜ਼ਿਆਦਾ ਕਹਿੰਦੇ ਆ ਕਿ ਇਸ ਕਰਕੇ ਆਪਣੇ ਦੁੱਖਾਂ ਤੋਂ ਪਰੇਸ਼ਾਨ ਨਹੀਂ ਹੈ, ਬੰਦੇ ਜ਼ਿਆਦਾ ਦੂਸਰਿਆਂ ਦੇ ਸੁੱਖਾਂ ਤੋਂ ਪਰੇਸ਼ਾਨ ਆ। ਉਹ ਆਪਣਾ ਕੁਝ ਕਰਨਾ ਜਾਂ ਨਹੀਂ ਕਰਨਾ, ਉਹਨੂੰ ਇਸ ਗੱਲ ਦੀ ਫਿਕਰ ਆ ਵੀ ਦੂਏ ਦਾ ਨੁਕਸਾਨ ਮੈਂ ਕਿੱਥੋਂ ਕਰਨਾ। ਉਹਨੇ ਉਹ ਕਹਿੰਦੇ ਨਹੀਂ ਸੀਗਾ ਕਿ ਰੱਬਾ ਕਿ ਉਹ ਮੈਨੂੰ ਕੁਝ ਦੇ ਨਾ ਦੇ, ਉਹਦੇ ਕੋਲ ਹਾਂਡੀ ਲੈ ਲਾ। ਉਹਦੇ ਕੋਲ ਹਾਂਡੀ ਲੈਣਾ, ਉਹੀ ਗੱਲ ਆ ਵੀ ਮੈਨੂੰ ਦੇ ਨਾ ਦੇ, ਉਹਦੇ ਕੋਲੋਂ ਲੈ ਲਾ, ਉਹਦੇ ਕੋਲ ਹਾਂਡੀ ਲੈ ਲਾ। ਕਿ ਘੱਟ ਨੇ, ਠੀਕ ਆ ਉਸਮਾਨ ਸਾਹਿਬ, ਇੱਕ ਸ਼ੇਰ ਹੋਰ ਸੁਣਾਣਾ ਜੀ। ਘੱਟ ਨੇ ਉਹ ਜੋ ਪਾਲਣ ਵਾਲੇ ਹੁੰਦੇ ਨੇ। ਹਾਂਜੀ ਹਾਂਜੀ, ਕੀ ਬਾਤ ਹੈ। ਘੱਟ ਨੇ ਉਹ ਜੋ ਪਾਲਣ ਵਾਲੇ ਹੁੰਦੇ ਨੇ, ਬਹੁਤੇ ਰੁੱਖ ਤੇ ਬਾਲਣ ਵਾਲੇ ਹੁੰਦੇ ਨੇ। ਕੀ ਬਾਤ ਹੈ, ਉੱਥੇ ਡਿੱਗਣ ਦੀ ਚਾਸੀ ਵੱਖਰੀ ਹੁੰਦੀ ਏ ਜਿੱਥੇ ਕੋਲ ਸੰਭਾਲਣ ਵਾਲੇ ਹੁੰਦੇ ਨੇ। ਕੀ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ। ਬਸਦੇ ਰਹੋ ਜੀ, ਇੱਥੇ ਬਟਨ ਦਬ ਲਓ ਜੀ। ਅਸੀਂ ਇੱਕ ਟੋਟਾ ਬਣਾ ਲਿਆ, ਕੋਈ ਹੋਰ ਗਾਂ ਜੋੜ ਕੇ ਨਾ ਤੇ ਫਿਲਮ ਪੂਰੀ ਬਣਾ ਕੇ ਤੁਹਾਡੇ ਤੱਕ ਪਹੁੰਚਾ ਦਾਂਗੇ। ਹਾਂਜੀ, ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਬਿੱਲੀ ਪੱਬਾਂ ਭਾਰ ਡਿੱਗਦੀ। ਬਿੱਲੀ ਨੂੰ ਚਾਹੇ ਤੁਸੀਂ ਇਦਾਂ ਪੁੱਠਾ ਕਰਕੇ ਵੀ ਛੱਡੋ ਨਾ, ਉਸ ਜਾ ਕੇ ਜ਼ਮੀਨ ਤੇ ਪੱਬ ਹੀ ਲਾਊਗੀ, ਚਾਹੇ 7ਵੀਂ ਮੰਜ਼ਲ ਤੋਂ ਸਿੱਟੋ ਤੇ ਚਾਹੇ ਹਵਾਈ ਜਹਾਜ਼ ਦੇ ਵਿੱਚੋਂ ਸਿੱਟੋ। ਤੇ ਉਸਤਾਦ ਸ਼ਬੀਰ 3-4 ਫੁੱਟ ਦੇ ਰੇੜੇ ਤੋਂ ਹੇਠਾਂ ਪੱਬ ਨੇ ਸਿੱਧੇ ਕੀਤੇ। ਉਹ ਪੁੱਛਦੇ ਆ ਵੀ ਕੀ ਬਣਿਆ। ਅਸਲਾਮ ਵਾਲੇਕੁਮ ਜੀ। ਇਹ ਜੀ ਬਹੁਤੇ ਸਾਰੇ ਸਾਡੇ ਭਰਾਵਾਂ ਨੂੰ ਇਹ ਇਤਲਾਹ ਮਿਲ ਗਈ ਹੋਣੀ ਵੀ ਉਸਤਾਦ ਸ਼ਬੀਰ ਦੇ ਨਾ ਸੱਟ ਲੱਗੀ, ਰੇੜਾ ਭਜਾਉਂਦੇ ਹੋਏ ਨਾ, ਤੇ ਰੇੜੇ ਦੇ ਉੱਤੋਂ ਡਿੱਗਿਆ ਤੇ ਲੱਤ ਨੂੰ ਮੋਛਾ ਪੈ ਗਿਆ, ਲੱਤ ਟੁੱਟ ਗਈ। ਅੱਲਾ ਦੀ ਜ਼ਾਤ ਸਿਹਤ ਤੰਦਰੁਸਤੀ ਦੇਵੇ। ਤੇ ਜਿੱਥੇ ਜਿੱਥੇ ਵੀ ਖਬਰ ਪਹੁੰਚੀ ਆ, ਉਹ ਅਸੀਂ ਦੇਖ ਰਹੇ ਹਾਂ। ਇੱਥੇ ਮੇਲਾ ਲੱਗਾ, ਕੋਈ 10 ਆ ਰਹੇ ਆ, ਕੋਈ 10 ਜਾ ਰਹੇ ਆ। ਤੇ ਟੈਲੀਫੋਨ ਉਹਨੂੰ ਕਿਹਾ ਵੀ 2 ਮਿੰਟ ਟੈਲੀਫੋਨ ਨੂੰ ਕਰੋ ਜੀ, ਝੱਟ ਚੁੱਪ ਕਰਾਓ। ਹਾਂ, ਇਹਨੂੰ ਚੁੱਪ ਕਰਾਉਣਾ ਪੈਣਾ, 2 ਮਿੰਟ ਗੱਲ ਕਰਨੀ। ਹਾਂਜੀ, ਅਸਲਾਮ ਵਾਲੇਕੁਮ ਉਸਤਾਦ ਜੀ। ਵਾਲੇਕੁਮ ਸਲਾਮ। ਉਸਤਾਦ ਜੀ, ਤੁਹਾਡੇ ਨਾਲ ਚਾਹਣ ਵਾਲੇ ਇੱਕ ਵਾਰੀ ਤਾਂ ਸੁਣ ਕੇ ਬੜਾ ਦੁਖੀ ਹੋਏ। ਹਾਂਜੀ, ਜਿੱਥੇ ਜਿੱਥੇ ਪਿਆਰ ਕਰ ਰਹੇ ਲੋਕ, ਤੇ ਸਾਨੂੰ ਵੀ ਬੜਾ ਇੱਕ ਵਾਰੀ ਝਟਕਾ ਲੱਗਾ। ਇਦਾਂ ਹੀ ਦੋਸਤਾਂ ਨੂੰ। ਤੇ ਫਿਰ ਜਦੋਂ ਤੁਹਾਡੇ ਨਾਲ ਗੱਲ ਹੋਈ ਨਾ, ਫਿਰ ਪਤਾ ਲੱਗਿਆ ਵੀ ਉਸਤਾਦ ਹੌਸਲੇ ਚ ਮਾਸ਼ਾਅੱਲਾ, ਠੀਕ। ਤੇ ਉਹ ਬੜਾ ਚੰਗਾ ਲੱਗਾ। ਅੱਛਾ, ਹੁਣ ਤੁਸੀਂ ਦੱਸੋ ਵੀ ਇਹ ਗੱਲ ਹੋਈ ਕਿਦਾਂ? ਹੋਈ ਇਦਾਂ ਜੀ ਵੀ ਜੜਾਂ ਵਾਲੇ 24 ਚੱਕ ਦੀ ਦੌੜ ਸੀ। 24 ਚੱਕ 'ਚ? ਹਾਂਜੀ।
ਸੱਟ ਨਸੀਬਾਂ 'ਚ ਸੀ ਨਸੀਬਾਂ 'ਚ ਹੀ, ਨਸੀਬ ਉਹ ਲੱਗਣੀ ਸੀ। ਹਾਲਾਂਕਿ ਸਾਡੇ ਬੈਲ ਵੀ ਉਹ ਕੋਈ ਨਹੀਂ ਭਜਾਣੇ ਵਾਲੇ ਭਜਣੀ ਸਾਡੇ ਗਰੁੱਪ ਦੇ ਜਾਂ ਅਸੀਂ ਉਹ ਜ਼ਿੰਮੇਦਾਰ ਉਹਨਾਂ ਦੇ ਕੋਈ ਨਹੀਂ ਸੀਗੇ। ਅੱਛਾ ਸਾਡੇ ਹਾਰ ਗਏ ਫਾਈਨਲ ਦੇਖਣ ਲਈ ਅਸੀਂ ਰੁਕ ਗਏ ਵੀ ਦੇਖ ਕੇ ਚੱਲਦੇ ਹਾਂ। ਅੱਛਾ ਹਾਂਜੀ ਤੇ ਉਹ ਦੂਏ ਮੁੰਡੇ ਜਿਹੜੇ ਸਵਾਰ ਇੱਕ ਦੂਜੇ ਨੂੰ ਕਹਿ ਲੈਂਦੇ ਜਦੋਂ ਦੋ ਗੱਡੀਆਂ ਆ ਜਾਣ ਵੀ ਯਾਰ ਮੇਰੀ ਹੱਕ ਦੇ। ਹਾਂ ਤੇ ਉਹ ਗੁਲਾਮ ਹੁਸੈਨ ਦੀ ਉਹ ਗੱਡੀ ਸੀਗੀ 17 ਵਾਲੇ ਦੀ। ਅੱਛਾ ਕਹਿੰਦਾ ਯਾਰ ਇਹ ਭਜਾ ਦੇ ਮੈਨੂੰ ਸ਼ਾਮੀ। ਉਹ ਜੀ ਭਜਾਈ ਬੈਲ ਮਾਸ਼ਾਅੱਲਾ ਪਾੜੇ ਨਾਲ ਜਿੱਤ ਗਏ ਸੀ। ਹਾਂ ਹਾਂਜੀ ਲੰਘ ਗਏ ਸੀ ਅੱਗੇ ਜਿੱਤ ਗਏ। ਉਹ ਜਦੋਂ ਮੈਂ ਅੱਗੇ ਜਾ ਕੇ ਡੱਕ ਲਿਆ ਨਾ ਜੀ ਰੋਕ ਲਏ। ਹਾਂ ਰੋਕ ਕੇ ਤਾਂ ਮੈਂ ਥੱਲੇ ਉਤਰ ਲੱਗਾ ਰੇੜੇ ਤੋਂ। ਅੱਛਾ ਇਹ ਆਪਣੀ ਖੱਬੀ ਲੱਤ ਥੱਲੇ ਨੂੰ ਕੀਤੀ ਹੈ ਹਾਂ ਹਾਂ ਦੂਸਰੀ ਚੁੱਕਣ ਲੱਗਾ ਤੇ ਏਦਾਂ ਲੈਣ ਵਾਸਤੇ ਵਾਸਤੇ ਅੱਛਾ ਠੀਕ ਆ। ਤੇ 19 ਡੇਰ ਨੂੰ ਨਾ ਪਿੱਛੋਂ ਬੈਲ ਹੋਰ ਆਏ। ਓਏ ਹਾਏ ਰੇੜਾ ਚੜ ਉਹ ਗਿਆ। ਆ ਕੇ ਰੇੜਾ ਨਾ ਵਿੱਚ ਵੱਜਾ ਧੱਕਾ ਲੱਗਾ ਨਾ ਜੀ। ਉਹ ਧੱਕਾ ਲੱਗਣ ਨਾਲ ਮੇਰਾ ਆਪਣਾ ਹੈ ਬਦਨ ਵੀ ਮਾਸ਼ਾਅੱਲਾ ਫਿਰ ਹੈ ਉਹ ਵਜ਼ਨ ਆਪਣੇ ਨਾਲ ਹੀ ਨਾ ਜੀ ਹੂੰ ਟੁੱਟ ਗਈ ਕੁਛ। ਉਹ ਬੈਲ ਮੇਰੇ ਰੇੜੇ ਨੂੰ ਵੱਜ ਕੇ ਨਾ ਡਿੱਗ ਪਿਆ। ਉਹ ਡਿੱਗਣ ਨਾਲ ਹੋਰ ਦਬਾਅ ਭੋਰਾ ਪੈ ਗਿਆ। ਓਏ ਹੋਏ ਹਾਂਜੀ ਬਸ ਸੱਟ ਨਸੀਬਾਂ ਸੀ ਜੀ ਬਾਕੀ ਮੈਂ ਅੱਛਾ ਢੱਗੇ ਜਿੱਤ ਗਏ ਆ? ਹਾਂਜੀ ਢੱਗੇ ਜਿੱਤ ਗਏ। ਤੁਸੀਂ ਜਾ ਕੇ ਗਾਂ ਖਲੋ ਵੀ ਗਏ ਆ? ਲੋਕ ਐ ਦੇਖ ਕੇ ਉਤਰਨ ਲੱਗਾ ਰੇੜੇ ਬਲਦ ਰੋਕ ਲਿਆ? ਬਲਦ ਰੋਕ ਕੇ ਤਸੱਲੀ ਤੂੰ ਨਾਲ। ਪਿਛਲਾ ਨੰਬਰ ਵਾਲਾ ਆ ਕੇ ਚੜ ਗਿਆ? ਪਿਛਲੇ ਨੰਬਰ ਵਾਲਾ ਆ ਕੇ ਉਹਦੇ ਬਲਦ ਨਹੀਂ ਕੰਟਰੋਲ ਹੋ ਸਕੇ। ਕੰਟਰੋਲ ਵੀ ਨਹੀਂ ਹੁੰਦਾ। ਹਾਂਜੀ ਤੇ ਉਹਨਾਂ ਤੇ ਰੇੜੇ ਤੇ ਕੌਣ ਬੈਠਿਆ ਸੀ? ਉਹ ਨਾ ਉਸ ਰੇੜੇ ਤੇ ਅਕਰਮ ਸੀਗਾ ਕਜਵਾਣੀ ਵਾਲਾ। ਓਹੋ ਅੱਛਾ ਬਸ ਉਹ ਕਾਬੂ ਨਹੀਂ ਆਏ ਬਲਦ। ਕਾਬੂ ਨਹੀਂ ਆਏ ਜੀ। ਹਾਂ ਹਾਂਜੀ ਬਾਕੀ ਹੋਰ ਕਿਹਦਾ ਦਿਲ ਕਰਦਾ ਜੀ ਨਹੀਂ ਨਹੀਂ ਅੱਲਾ ਮਾਫੀ ਦੇਵੇ। ਹਾਂਜੀ ਕੋਸ਼ਿਸ਼ ਤਾਂ ਕਰਦਾ ਨਾ ਜੀ ਹਰ ਬੰਦਾ। ਅੱਛਾ ਵੈਸੇ ਇਹ ਕੰਮ ਅਸੀਂ ਬੜੀ ਵਾਰੀ ਦੇਖਿਆ ਉਸਤਾਦ ਜੀ। ਤੁਸੀਂ ਤਾਂ ਹੁਣ ਹਾਂਜੀ ਇਹਦਾ ਅੱਗੇ ਵੀ ਬੜੀ ਵਾਰੀ ਦੇਖਿਆ ਰੇੜੇ ਮਗਰ ਰੇੜਾ ਲੱਗ ਜਾਂਦਾ ਲੱਗ ਜਾਂਦਾ। ਤੇ ਬਾਜੇ ਬੰਦੇ ਪਿਛਾਂ ਰਾੜ ਕਰ ਦਿੰਦੇ ਆ ਜਾਂ ਸੋਟੀ ਕਰ ਉਹੀ ਗੱਲ ਨਹੀਂ ਜੀ ਉਹ ਮੈਂ ਦੇਖੇ ਆ ਡਾਈ ਟੱਪ ਕੇ ਨਾ ਆਪਣੇ ਹੂੰ ਤਸੱਲੀ ਨਾਲ ਦੋਨੇ ਸਾਈਡਾਂ ਦੇਖੀਆਂ। ਕੁਝ ਆਦਤ ਵੀ ਸ਼ੁਰੂ ਤੋਂ ਹੈਗੀ ਹੈ ਨਾ ਜਦੋਂ ਜੇ ਅੱਗੇ ਹੋਣ ਨਾ ਬੈਲ ਫੇਰ ਡਾਈ ਟੱਪ ਕੇ ਦੇਖਣਾ ਵੀ ਬੋਲਦ ਕਿੱਧਰਲੇ ਨਾਲ ਫਸਦੇ ਆ ਉਧਰਲਾ ਆਪਣੀ ਜਾਨ ਛਡਾਉਣ ਦਾ ਚਾਰਾ ਕਰਨਾ। ਹਾਂ ਤੇ ਇਹ ਮੈਂ ਦੇਖ ਕੇ ਨਾ ਕੋਈ ਜਦੋਂ ਤੁਹਾਨੂੰ ਦੱਸੀ ਅੱਗੇ ਗੱਲ ਵੀ ਸੱਟ ਬਖਤਾਂ ਸੀ। ਹਾਂ ਤਸੱਲੀ ਨਾਲ ਮੈਂ ਰੋਕ ਲਏ ਨਾ ਪਿੱਛੇ ਦਾ ਮੁੜ ਕੇ ਧਿਆਨ ਛੱਡ ਲਿਆ ਪੁੱਤਰ ਲੱਗ ਪਿਆ। ਇਹ ਤਾਂ ਇਹ ਗੱਲ ਥੋੜੇ ਜਿਹਾ ਦੂਰ ਸੀਗੇ ਜੀ ਮੇਰੇ ਤੋਂ। ਜੇ ਮੁਕਾਬਲੇ 'ਚ ਫਸੇ ਹੁੰਦੇ ਨਾ ਹਾਂ ਤੇ ਫੇਰ ਉਹ ਬਹੁਤੇ ਦੂਆ ਬੰਦਾ ਧਿਆਨ 'ਚ ਨਿਗਾਹ 'ਚ ਰਹਿੰਦੇ ਆ। ਨਿਗਾਹ ਚ ਉਹ ਦੂਰ ਹੁਣ ਆਪਣੇ ਉਹ ਪੱਕੀ ਕੋ ਹੋਣ ਇਹ ਤੇ ਇੱਥੇ ਮੈਂ ਰੋਕ ਲਿਆ ਤਾਂ ਮੈਂ ਤਾਂ ਆਪਣੇ ਹਿਸਾਬ ਨਾਲ ਟੀਨ ਉੱਤਰ ਲੱਪਣਾ ਨਾ ਤੇ ਉਹ ਕਵਰ ਹੋ ਜਾਣੇ ਅੱਗੇ ਪਿੱਛੇ। ਉਹ ਨਹੀਂ ਹੋ ਸਕੇ ਬੋਲਦਾ ਨੇ ਜ਼ੇਨ ਉੱਥੇ ਨੂੰ ਬਣਾ ਲਿਆ। ਤੇ ਉਸਤਾਦ ਜੀ ਡਿੱਗਦੇ ਤਾਂ ਅੱਗੇ ਵੀ ਤੁਸੀਂ ਰਹਿੰਦੇ ਆ ਬਹੁਤ ਡਿਗੇ ਜੀ ਅੱਲਾ ਦਾ ਸ਼ੁਕਰ ਹੈ ਬੜਾ ਹੀ ਬੱਚਤ ਰੱਬ ਨੇ ਕੀਤੀ। ਹੁਣ ਵੀ ਬਾਲ ਅਲਹਮਦੁਲਿਲਾ ਬੜਾ ਕਰਮ ਹੈ ਮਾਲਕ ਤੇ ਇਹ ਉਂਝ ਪਹਿਲੀ ਵਾਰੀ ਇੰਨੀ ਸੱਟ ਲੱਗੀ? ਇੰਨੀ ਸੱਟ ਪਹਿਲੀ ਲੱਗੀ। ਹਾਂ ਛਿੱਲੇ ਮੁੱਛੇ ਤੱਕ ਛਿੱਲੇ ਮੁੱਛੇ ਤਾਂ ਬਹੁਤ ਹੋਏ ਜੀ। ਹਾਂ ਅਸੀਂ ਨਾ ਹਰ ਗਰਾਊਂਡ 'ਚ ਦੇਖਿਆ ਕਿਤੇ ਨਾ ਕਿਤੇ ਰੰਗ ਰੋਗਨ ਹੋਇਆ ਹੁੰਦਾ। ਹਾਂਜੀ ਰੰਗ ਰਗਨ ਹੋਇਆ। ਉਹ ਪਤਾ ਲੱਗ ਜਾਂਦਾ ਸੀਗਾ ਜੀ ਉਂਝ ਵੀ ਪਤਾ ਲੱਗ ਜਾਂਦਾ ਸੀਗਾ ਸ਼ੀਰਾਜ 50 'ਚ ਕਲਾਬਾਜੀ ਖਾ ਗਿਆ ਇੱਧਰ ਕੰਮ ਇਦਾਂ ਦਾ ਨਾ ਜੀ। ਹਾਂਜੀ ਕੰਮ ਇਹਦਾ ਇਹ ਨਾ ਐਡਾ ਜਿਗਰਾ ਚਾਹੀਦਾ ਗਾਂ ਜਿੱਡਾ ਬਲਦ ਤੁਹਾਨੂੰ ਪਤਾ ਸਕਿੰਟਾਂ ਦੇ ਵਿੱਚ 8 ਕਿੱਲੇ 30-40 ਸਕਿੰਟਾਂ ਦੇ ਵਿੱਚ ਕਰਦੇ ਆ। ਘੋੜੇ ਤੋਂ ਬਹੁਤਾ ਤੇਜ਼ ਹੁੰਦੇ ਉਹਨਾਂ ਤੇ ਬਹਿਣਾ ਬੜੇ ਜਿਗਰੇ ਦਾ ਕੰਮ। ਇੱਕ ਦਫਾ ਜ਼ਿੰਦਗੀ 'ਚ ਨਾ ਇਹ ਤੋਂ ਪਹਿਲੇ ਬਹੁਤ ਲੱਗੀ ਸੀ ਉਹ ਵੀ ਲੇਕਿਨ ਉਦੋਂ ਅਲਹਮਦੁਲਿਲਾ ਟੁੱਟੀ ਸ਼ੈਕ ਹੋਈ ਨਹੀਂ ਸੀ। ਹਾਂ ਘੰਟੇ 2-3 ਮੈਨੂੰ ਹੋਸ਼ ਨਹੀਂ ਆਈ। ਅੱਛਾ ਹਾਂਜੀ ਲੇਕਿਨ ਸੱਟ ਇਦਾਂ ਦੀ ਮੇਨ ਕੋਈ ਨਹੀਂ ਸੀ। ਮੇਨ ਨਹੀਂ ਚੱਕ ਕੇ ਨਾ ਗੋਇਰੇ ਦੇ ਕੋਲ 96 ਚੱਕ ਹੈ ਉੱਥੇ ਵੀ ਇਦਾਂ ਹੀ ਨਾ ਸੀਨ ਬਣਿਆ ਵੀ ਬੈਲ ਛੱਡੇ ਆ ਮੇਰੇ ਥੋੜੇ ਜਿਹੇ ਅੱਗੇ ਹੋ ਕੇ ਇਦਾਂ ਕੱਟ ਮਾਰ ਗਏ। ਦੂਸਰੇ ਲੀਕੇ ਵਾਲੇ ਬੈਲ ਜਿਹੜੇ ਉਹ ਸਿੱਧੇ ਮੇਰੇ ਉੱਤੇ ਚੜ ਗਏ। ਉੱਤੋਂ ਫਿਰ ਨਾ ਰੇੜੇ ਤੋਂ ਬਾਂਸ ਜਿੱਥੋਂ ਸ਼ੁਰੂ ਕਹਿੰਦੇ ਆ ਪੀੜੀ ਹੁੰਦੀ ਆਪਣੀ ਉਹ ਪੀੜੀ ਤਾਂ ਕਮਾਨੀਆਂ ਪਈਏ ਉੱਥੇ ਰਹਿ ਗਏ ਤਾਂ ਮੈਂ ਰਹਿ ਗਿਆ ਉਹਨਾਂ ਦੇ ਨਾਲ। ਹਾਂਜੀ ਬਾਕੀ ਸਮਾਨ ਬੋਲਦ ਉੱਥੋਂ ਤੋੜ ਕੇ ਹੀ ਨਾ ਨਿਕਲ ਗਿਆ ਅੱਗੇ। ਤੇ ਮੈਨੂੰ ਉਹ ਵੱਜਦਿਆਂ ਦਾ ਪਤਾ ਜੀ ਜਾਂ ਫਿਰ ਮੈਨੂੰ ਹਸਪਤਾਲ ਜਿਹੜੇ ਹੋਸ਼ ਆਈ ਹੈ ਅੱਛਾ ਉਦੋਂ ਦਾ ਪਤਾ ਵੀ ਸੀਨ ਹੋਰ ਹੈ ਇੱਥੇ ਨਜ਼ਰ ਆ ਰਿਹਾ ਉੱਥੇ ਦਿਮਾਗ ਦਮੂਗ 'ਚ ਲੱਗ ਗਈ ਫਿਰ ਕੀ ਤੇ ਉਹ ਬਸ ਸਮਝ ਨਹੀਂ ਆਈ ਉਹ ਕੀ ਬਣਿਆ। ਤੇ ਜਦੋਂ ਉੱਥੇ ਹੋਸ਼ ਹੋਈ ਨਾ ਤੇ ਬਿਲਕੁਲ ਮਾਸ਼ਾਅੱਲਾ ਨਾ ਠੀਕ ਹੈ। ਮੈਂ ਇੱਕ ਦੋ ਖਰਾਸ਼ਾਂ ਸੀਗੀਆਂ ਕੋਈ ਮੇਨ ਨਾ ਸੱਟ ਕੋਈ ਨਹੀਂ ਸੀ। ਅੱਛਾ ਉਸਤਾਦ ਜੀ ਤੁਹਾਨੂੰ ਮਿਸਾਲ ਆ ਇੱਕ ਬੰਦਾ ਚਾਚਾ ਬੂਟਾ ਨਵੇਂ ਢੱਗੇ ਲੈ ਕੇ ਆਇਆ ਉਹ ਕਹਿੰਦਾ ਜੀ ਹੱਕ ਦਿਓ। ਹਾਂਜੀ ਤੁਸੀਂ ਸਵਾਰ ਆ ਤੁਸੀਂ ਨਾ ਨਹੀਂ ਕਰ ਸਕਦੇ ਤੁਸੀਂ ਚੜ ਗਏ ਉੱਤੇ। ਹਾਂਜੀ ਹਾਂਜੀ ਪਰ ਤੁਸੀਂ ਕਦੀ ਅੱਜ ਤੱਕ ਇਹ ਨਹੀਂ ਗੌਰ ਕੀਤਾ ਵੀ ਯਾਰ ਇਹ ਢੱਗੇ ਪਾਠ ਦੇ ਤਾਂ ਨਹੀਂ ਇਹ ਸੱਟ ਤਾਂ ਨਹੀਂ ਮਾਰਦੇ ਇਹ ਐਂ ਨੂੰ ਜਾਂ ਕੋਈ ਬੰਦਾ ਇਹ ਨਾ ਜਿੱਦਾਂ ਜੀ ਕਿਹਾ ਕਈਆਂ ਤੇ ਸਵਾਲ ਇਹ ਕੀਤਾ ਹਾਂ ਜਦੋਂ ਕਰੀਏ ਨਾ ਉਹ ਦੋਸਤ ਆਪਣੇ ਇਹ ਕਹਿੰਦੇ ਨਹੀਂ ਜੀ ਉਸਤਾਦ ਜੀ ਇਹ ਬਿਲਕੁਲ ਠੀਕ ਆ ਹਾਲਾਂਕਿ ਉਹਨਾਂ ਨੇ ਜੋਤ ਵੀ ਨਹੀਂ ਲਾਈ ਹੁੰਦੀ ਨਹੀਂ ਲਾਈ। ਹਾਂ ਤੇ ਅਸੀਂ ਤਾਂ ਕਹਿੰਦੇ ਹੁੰਦੇ ਵਿਚਾਲੇ ਸ਼ੌਕ ਚ ਆਇਆ ਯਾਰ ਕਿ ਸਾਡੀ ਵਜ੍ਹਾ ਨਾਲ ਇਹਦਾ ਦਿਲ ਨੂੰ ਨਾ ਠੇਸ ਨਾ ਪਹੁੰਚੇ। ਹਾਂ ਤੇ ਜੇ ਨਸੀਬਾਂ 'ਚ ਸੱਟ ਹੈ ਤਾਂ ਲੱਗਣੀ। ਹੁਣ ਆਹ ਸੱਟ ਜਿਹੜੀ ਨਾ ਦੇਖੋ ਨਾ ਭੱਜਦਿਆਂ ਨੂੰ ਲੱਗੀ ਹਾਂਜੀ ਹਾਂਜੀ ਨਾ ਕੋਈ ਬਹੁਤ ਗਲਤ ਸੀਗੇ ਬੈਲ ਵੀ ਜਿੱਤ ਗਏ ਹਰ ਚੀਜ਼ ਹੈ ਖੜੇ ਨੂੰ ਐਵੇਂ ਧੱਕਾ ਦੇ ਦਿੱਤਾ। ਸੱਟ ਨਸੀਬਾਂ ਸੀ ਨਾ ਜੀ ਬਸ। ਹਾਂਜੀ ਬਸ ਹੋਰ ਕੋਈ ਐਸੀ ਗੱਲ ਨਹੀਂ ਜੀ। ਹੁਣ ਖੜਿਆਂ ਦੇ ਲੱਗ ਗਈ ਆ। ਹਾਂਜੀ ਖੜਿਆ ਤੇ ਲੱਗ ਗਏ ਜੀ ਇਹੀ ਗੱਲ ਹੈ ਨਾ। ਸਿਆਣੇ ਕਹਿੰਦੇ ਜਦੋਂ ਬਖਤ ਹਾਰੇ ਹੋਣ ਨਾ ਤੇ ਉਦੋਂ ਊਂਠ ਤੇ ਬੈਠੇ ਨੂੰ ਕੁੱਤਾ ਵੜ ਜਾਂਦਾ। ਵੜ ਜਾ ਇਦਾਂ ਹਾਂ ਇਹ ਹਰੇ ਨਸੀਬਾਂ ਦੀ ਗੱਲ। ਹਰੇ ਨਸੀਬਾਂ ਦੀ ਗੱਲ। ਹਾਂ ਤੇ ਜਦੋਂ ਬਖਤ ਚੰਗੇ ਹੋਣ ਤੇ ਭੁੱਜੇ ਛੋਲੇ ਵੀ ਉੱਗ ਪੈਂਦੇ।
ਬਸ ਇਹ ਨਸੀਬਾਂ ਦੀ ਗੱਲ ਆ। ਪਰ ਸ਼ੁਕਰ ਆ ਲੱਖ ਤੇ ਹਜ਼ਾਰ ਸ਼ੁਕਰ ਰੱਬ ਦਾ ਕਰਨਾ ਚਾਹੀਦਾ, ਜੇ ਸਾਲ ਚੋਂ ਰੱਖੇ ਖੁਸ਼ ਰਹਿਣਾ ਚਾਹੀਦਾ। ਖੁਸ਼ ਰਹਿਣਾ ਚਾਹੀਦਾ। ਹਾਂਜੀ ਜੇ ਸਾਲ ਚ ਰੱਖੇ। ਹਾਂਜੀ ਉਹ ਦੱਸੋ ਵੀ ਫਿਰ ਜਦੋਂ ਸੱਟ ਲੱਗੀ ਹਸਪਤਾਲ ਗਏ ਆ, ਉਸ ਤੋਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਸਿਰਫ ਦੱਸ ਦਿਓ ਵੀ ਕੀ ਬਣਿਆ ਤੇ ਕੀ ਸੂਰਤ ਹਾਲ। ਉੱਥੋਂ ਭਾਈ ਨਾ ਲੈ ਗਏ ਨਾਲ ਮੇਰੇ ਅਸਮੇਲ ਸਾਹਿਬ ਸੇ ਭੱਟੀ, ਅੱਛਾ ਵਕੀਲ ਅਸਮੇਲ, ਹਾਂ ਉਹਨਾਂ ਨੇ ਨਾਲ ਇੱਥੋਂ ਮੈਨੂੰ ਚੁੱਕਿਆ। ਕੋਈ ਦੋਸਤ 95 ਵਾਲੇ ਮੁੰਡੇ ਜਜ਼ਬਾਤੀ ਬੈਲ ਤੋਂ ਮਸ਼ਹੂਰ ਹੈਗੇ ਆ ਮੁੰਡੇ, ਅੱਛਾ ਉਹ ਨਾਲ ਹੀ ਲੈ ਕੇ ਜੀ ਉਹਨਾਂ ਨੇ ਫੋਨ ਫਾਨ ਤੇ ਰਾਬਤੇ ਸੀਗੇ। ਅੱਗੇ ਡਾਕਟਰ ਮਦਰ ਸਾਹਿਬ ਦੇ ਲੈ ਗਏ ਹਾਂ ਤੇ ਉਹ ਹਸਪਤਾਲ ਹੀ ਇਹਨਾਂ ਨੇ ਜੀ ਪਰੇਸ਼ਾਨ ਕਰਤਾ। 35-40 ਬੰਦੇ ਹੁਣ ਮਰੀਜ਼ ਦੇ ਨਾਲ ਹੋਣ ਤਾਂ ਹਸਪਤਾਲ ਕੀ ਕਰੇਗਾ। ਤੇ ਉਹ ਵੜਦਿਆਂ 5-4 ਮਿੰਟ ਜੀ ਉਹਨਾਂ ਨੇ ਮੈਨੂੰ ਡਾਕਟਰ ਸਾਹਿਬ ਕੋਲ ਚੈੱਕ ਕਰਾ ਲਿਆ ਹਾਂ ਤੇ ਮੁੜ ਕੇ ਉਹਨਾਂ ਨੇ ਦੱਸਤੀ, ਉਹਨਾਂ ਨੇ ਕਿਹਾ ਜੀ ਇਹਦਾ ਪਲਸਤਰ ਲਾਓ। ਲਾ ਕੇ ਤਾਂ ਉਹਨਾਂ ਨੇ ਮੈਨੂੰ ਕਮਰੇ 'ਚ ਲੈ ਗਏ ਹਾਂ ਤੇ ਅੱਜ ਇਹਨਾਂ ਦਾ ਰਾਤ ਆਪਰੇਸ਼ਨ ਕਰ ਦਾਂਗੇ। ਉੱਥੇ ਤਾਂ 3-3 4-4 ਦਿਨ ਦੇ ਮਰੀਜ਼ ਪਏ ਆ ਜੀ। ਅਲਹਮਦੁਲਿਲਾ ਆਪਣਾ 6 ਵਜੇ ਉਹਨਾਂ ਨੇ ਸ਼ਾਮੀ 6 ਵਜੇ ਉੱਥੇ ਪਹੁੰਚੇ ਹੋਣੇ ਤੇ ਸਵੇਰ 6 ਵਜੇ ਜੀ ਸਾਨੂੰ ਇਸਮਾਈਲ ਹਿੰਮਤ ਵਾਲਾ ਵੀ ਹਿੰਮਤ ਵਾਲਾ ਵੀ ਮਾਸ਼ਾਅੱਲਾ ਸੀ। ਤੇ ਨਾਲ ਜੀ ਉਹਨਾਂ ਦੋਸਤਾਂ ਨੇ 95 ਜਿੰਨੇ ਵੀ ਦੋਸਤ ਸਮਝ ਹੀ ਨਹੀਂ ਆਈ ਜੀ ਹਸਪਤਾਲ 'ਚ ਸਾਰੇ ਪਿਆਰ ਕਰਨ ਵਾਲੇ ਪਿਆਰ ਕਰਨ ਵਾਲੇ ਇੰਨੇ, ਬਲਕਿ ਸਾਨੂੰ ਜਿੰਨੀਆਂ ਕਾਲਾਂ ਗਈਆਂ ਨਾ ਮੇਰੇ ਨੰਬਰ ਤੇ, ਇਸਮੇਲ ਕੋ ਸੀ, ਫਿਰ ਮੁੰਡੇ ਅਸਦ ਕੋ ਸੀ, ਇਹਨਾਂ ਨੂੰ ਇਹ ਕਿਹਾ ਵੀ ਜਿਹੜਾ ਦੋਸਤ ਕਰਦਾ ਉਹਨੂੰ ਤਸੱਲੀ ਦੇ ਦਿਓ ਵੀ ਰੋਕ ਦਿਓ, ਇੱਥੇ ਨੂੰ ਆਵੇ, ਇਹਨਾਂ ਨੂੰ ਕੀ ਕਰੀਏ ਇੱਥੇ ਜੀ 35-40-50 ਬੰਦੇ ਜੀ ਹੁਣ ਹਸਪਤਾਲ 'ਚ ਤਾਂ ਮੁਸ਼ਕਲ ਬਣ ਫਿਰ ਉਹ ਵੀ ਇਤਰਾਜ਼ ਲੱਗ ਜਾਂਦਾ ਹਾਂਜੀ। ਬਾਜੇ ਟਾਈਮ ਕਾ ਵਾਹ ਕੀਤਾ ਦੋਸਤਾਂ ਨੇ ਉਹਨੂੰ ਇਤਰਾਜ਼ ਕਰਨ ਤਾਂ ਉਹ ਸਟਾਫ ਹੀ ਪਰੇਸ਼ਾਨ ਕਰਤਾ। ਜਿਹੜਾ ਕਰਦਾ ਸੀ ਕਿਸੇ ਨੂੰ 500 ਦੇ, ਕਿਸੇ ਨੂੰ 1000 ਦੇ, ਕਿਸੇ ਨੂੰ ਸੋਚ ਹੀ ਬੰਦ ਕੀਤੀ ਸੀ ਉਹਨਾਂ ਗਰੀਬਾਂ ਦੀ। ਤੇ ਮਰੀਜ਼ ਪਰੇਸ਼ਾਨ ਸੇ। ਫਿਰ ਦੇਖੋ ਨਾ ਜੀ ਸਾਡੇ ਤਰ੍ਹਾਂ ਹੀ ਨਾ ਸਾਰੇ। ਸਾਰੇ ਤੇ ਉਹ ਫਿਰ ਅਸੀਂ ਕਿਹਾ ਵੀ ਯਾਰ ਨਾ ਇਹਨਾਂ ਨੂੰ ਪਿੱਛੋਂ ਹੋਰ ਬੰਦੇ ਰੋਕੋ ਹਾਂਜੀ ਤੇ ਆਪਾਂ ਚੱਲਣ ਜਾਣੇ ਵਾਲੀ ਤਿਆਰੀ ਕਰਿਓ। ਡਾਕਟਰ ਸਾਹਿਬ ਨੇ ਵੀ ਸਾਡੇ ਨਾਲ ਬਹੁਤ ਅੱਛਾ ਤਾਬਨ ਕੀਤਾ ਜੀ, ਹਾਂ ਜਲਦੀ ਟਾਈਮ ਦੇ ਕੇ ਕਰਕੇ। ਸਵੇਰ ਵੀ ਉਹਨਾਂ ਨੇ ਸਾਨੂੰ 11 ਵਜੇ ਆ ਕੇ ਮੁੜ ਕੇ ਚੈੱਕ ਕੀਤਾ। ਚੈੱਕ ਕਰਕੇ ਉਹਨਾਂ ਨੇ ਪੱਟੀ ਕਰਕੇ ਕਿਹਾ ਵੀ ਤੁਸੀਂ ਹੁਣ ਜਾਓ, 15 ਦਿਨ ਬਾਅਦ ਚੈੱਕ ਕਰਾਇਓ। ਨਹੀਂ ਆਪਰੇਸ਼ਨ ਕੀਤਾ ਆਪਰੇਸ਼ਨ ਫਿਰ ਵਿੱਚ ਕੋ ਲੋਹਾ ਲੈਣ ਨੂੰ ਪਾਇਆ। ਲਾਇਆ ਪਾਇਆ ਜੀ, ਪਲੇਟਾਂ ਪਾਈਆਂ ਓਹੋ ਲੋਹੇ ਦੀਆਂ ਲੋਹੇ ਦੀਆਂ। ਗੱਲ ਕਰ ਇਦਾਂ ਚੱਲਦਾ ਸੀ ਜਿੱਦਾਂ ਆਪਾਂ ਆ ਰਹੇ ਤੇ ਨਹੀਂ ਕੋਈ ਬਾਲਣ ਚਰਾਉਂਦੇ, ਓਏ ਹੋਏ ਇਸ ਤਰ੍ਹਾਂ ਸੀਗਾ। ਤਾਂ ਲੱਤਾਂ ਸੁੰਨ ਕੀਤੀਆਂ ਸੀ ਜੀ। ਤੇ ਬਾਕੀ ਉਹ ਜਿਹੜੇ ਸਮਾਨ ਸਮੂਨ ਚੱਕ ਕੇ ਲਿਆਏ ਨਾ ਆਪਣਾ ਅਸਲਾ, ਡਰਿਲ ਡਰੂਲ, ਤੇ ਉਹ ਬਾਬਾ ਜਿੱਦਾਂ ਉਹ ਚੀਜ਼ਾਂ ਆਪਾਂ ਵੱਧ ਘੱਟ ਮੰਜੀ ਠੋਕਦੇ ਇਦਾਂ ਹੀ ਠੋਕਿਆ ਜੀ। ਓਏ ਹੋਏ ਤੇ ਕਿੰਨੇ ਪੈਸੇ ਲਏ ਉਹਨਾਂ ਇਹ ਨਹੀਂ ਜੀ ਪਤਾ, ਮੈਨੂੰ ਨਹੀਂ ਪਤਾ। ਗੱਲ ਮੇਰੇ ਦੋਸਤਾਂ ਨੂੰ ਪਤਾ, ਉਹ 100 ਲੱਗਾ 4 ਲੱਖ ਲੱਗਾ, ਮੈਨੂੰ ਨਹੀਂ ਪਤਾ ਜੀ, ਅਜੇ ਥੋੜੀ ਨਹੀਂ ਪਤਾ ਜੀ। ਲੋਹੇ ਦਾ ਰੇਟ ਆ 270 ਰੁਪਏ ਕਿਲੋ। ਕਿੰਨਾ ਕੁ ਪਾਤਾ ਹੁਣ? ਅੱਛਾ ਇਹ ਅੱਲਾ ਮਾਫੀ ਦੇਵੇ ਇੱਥੋਂ ਕਾ ਇੱਥੋਂ ਕਾ ਇਹ ਜੀ ਗਿੱਟੇ ਤੋਂ ਨਾ, ਗਿੱਟੇ ਤੋਂ ਤਾਂ ਗਿੱਟੇ ਤੋਂ ਤਾਂ ਇੱਥੋਂ 4 ਕੁੰਗਲਾਂ ਉੱਤੋਂ ਨਲੀ ਇਹ ਹਾਂ ਇਹ ਨਲੀ ਨਾ। ਐਕਸਰਾ ਤੁਹਾਨੂੰ ਦਿਖਾਣੇ ਆ ਜੀ ਇੱਥੇ ਪਿਆ ਅੰਦਰ। ਹਾਂ ਬਸ ਅੱਲਾ ਆਰਾਮ ਦੇ ਦੇਵੇ ਜੀ, ਅੱਲਾ ਰਹਿਮਤ ਕਰ ਦੇ। ਸਾਹਿਬ ਇੱਕ ਗੱਲ ਨਾ ਬੜੇ ਬੰਦਿਆਂ ਨੇ ਮੈਨੂੰ ਪੁੱਛੀ। ਅੱਛਾ ਜੀ ਤਬਸਰਾ ਹੁੰਦੇ ਕਿ ਉਹ ਕਦੇ ਤੁਸੀਂ ਮਿਲੋ ਤੇ ਕਹਿੰਦੇ ਪੁੱਛਿਓ। ਅੱਛਾ ਬਹੁਤ ਸਾਰੇ ਸਵਾਰ ਦੇਖਿਆ ਕਿ ਯਾਰ ਕੰਮ ਉਲਟ ਪੁਲਟ ਹੋਇਆ ਤੇ ਉਹ ਛਾਲ ਮਾਰ ਜਾਂਦੇ। ਚਲੋ ਹੁਣ ਤੇ ਵੈਸੇ ਲੱਗ ਗਈ ਨਾ, ਹਾਂਜੀ ਤੁਸੀਂ ਛਾਲ ਨਹੀਂ ਮਾਰਦੇ ਆਖਰੀ ਦਮ ਤੱਕ ਕਦੇ ਧੱਗੇ ਪਾ। ਬਾਬਾ ਵੱਜਦੀ ਨਹੀਂ ਹੈ ਬਾਈ ਦੇਖੋ ਛਾਲ ਵੀ ਨਹੀਂ ਨਹੀਂ ਆ ਕਈ ਬੰਦੇ ਕਹਿ ਲਓ ਵੀ ਮਾਰ ਸਕਦਾ ਬੰਦਾ, ਲੇਕਿਨ ਉਹ ਸ਼ੌਕ ਕੋਈ ਨਹੀਂ। ਤੁਸੀਂ ਬੈਲ ਲਿਆ ਹੁਣ 20 ਲੱਖ ਦਾ, ਕਿਸੇ ਨੇ 30 ਲੱਖ ਦਾ ਲਿਆ, ਸਾਡੇ ਅੱਗੇ ਦੇ ਦਿੱਤਾ। ਹਾਂਜੀ ਸਾਡਾ ਹੱਕ ਹੈ ਜਿੰਨੇ ਸਾਡੇ ਸਾਹ ਨਾ ਉਹਦੀ ਹਿਫਾਜ਼ਤ ਕਰਨੀ। ਵਾਹ 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 ਜੇ ਨਹੀਂ ਕਰ ਸਕਦੇ ਸਾਡਾ ਹੱਕ ਨਹੀਂ ਉਹਦੇ ਉੱਤੇ ਬਹਿਣ। ਉੱਤੇ ਬਹਿਣਾ ਦੇਖੋ ਨਾ ਜੀ, ਮੈਂ ਤਾਂ ਗਿਆ ਉੱਥੇ ਛਾਲ ਮਾਰ ਕੇ ਛੱਡ ਦੂੰਗਾ, ਅੱਲਾ ਮਾਫ ਕਰਿਓ। ਅੱਗੇ ਡਾਲਾ ਖੜਾ, ਉਹ ਡਾਲੇ ਨੂੰ ਲੱਗੇ ਬੈਲ ਦੇ ਸੱਟ ਚੋਟ ਲੱਗ ਜਾਏ, ਤੁਹਾਡਾ ਸ਼ੌਕ ਤਾਂ ਗਿਆ। ਕਿਸੇ ਦਰਖਤ 'ਚ ਲੱਗ ਜੇ, ਕਿਸੇ ਡਾਲੇ 'ਚ ਲੱਗ ਜੇ। ਇਹ ਗੱਲ ਆ ਜੀ, ਇਹਨੂੰ ਕਹਿੰਦੇ ਉਸਤਾਦ ਸ਼ੀਰਾ। ਤੇ ਹੋਰ ਐਵੇਂ ਰੱਬ ਨੇ ਇੱਜ਼ਤ ਨਹੀਂ ਦਿੱਤੀ ਵੀ ਬਲਦ ਜੀ ਵੀ ਦੇਤਾ ਲੱਖਾਂ ਦਾ, ਹਾਂਜੀ ਤੇ ਉਹਨੂੰ ਆਪਣਾ ਸਮਝਣਾ। ਆਪਣਾ ਸਮਝਣਾ। ਇਹ ਨਹੀਂ ਵੀ ਯਾਰ ਹੁਣ ਸੱਟ ਚੋਂ ਮੇਰੇ ਮੈਂ ਭੱਜ ਜਾਵਾਂ, ਇਹ ਜਿੱਧਰ ਨੂੰ ਮਰਜੀ ਜਾਣਾ ਬੈਠਾ ਉੱਤੇ ਯਾਰ ਕੋਈ ਨਹੀਂ, ਅਲਹਮਦੁਲਿਲਾ ਕੋਸ਼ਿਸ਼ ਕਰ। ਜੇ ਨਹੀਂ ਉੱਤੋਂ ਅੱਲਾ ਦੇ ਘਰ ਮਨਜ਼ੂਰੀ ਤੇ ਫਿਰ ਕੋਈ ਨਹੀਂ, ਲੱਗਦੀ ਲੱਗ ਜਾਏ। ਆ ਦੇਖੋ ਨਾ ਵੀ ਹੁਣ ਮੈਂ ਕਹਿੰਦਾ ਬਿਲਕੁਲ ਲੱਗਣੀ ਸੀ, ਲੱਗ ਗਈ ਹੈ। ਕਿਹੜਾ ਕਿਤੇ ਬੈਲ ਫਸੇ ਆ, ਕਿਸੇ ਸ਼ੈਚ ਵੱਜੇ ਆ, ਕੋਈ ਗੱਲ ਨਹੀਂ। ਇਹ ਗੱਲ ਨਾ ਸੁਮਾਨ ਸਾਹਿਬ ਤੁਸੀਂ ਠੀਕ ਕੀਤੀ ਆ ਕਿ ਅਸੀਂ ਵੀ ਬੜੇ ਮੈਦਾਨ ਦੇਖੇ ਆ ਵੀ ਉਸਤਾਦ ਛਾਲ ਘੱਟ ਮਾਰਦਾ। ਮੈਂ ਤਾਂ ਇਹ ਸਮਝਦਾ ਸੀਗਾ ਵੀ ਇਹਦੇ ਕੋਲ ਵੱਜਦੀ ਨਹੀਂ, ਪਰ ਉਹਨੇ ਦੱਸਿਆ ਵੀ ਮੈਂ ਮਾਰਦਾ ਹੀ ਨਹੀਂ। ਛਾਲ ਨਾ ਜੀ ਮਾਰਨੀ ਨਹੀਂ ਚਾਹੀਦੀ, ਇਸ ਵਾਸਤੇ ਵੀ ਪਸ਼ੂ ਬੈਲ ਹੈ ਨਾ ਜੀ। ਦੇਖੋ ਹੁਣ ਲੋ ਬੈਲ ਕਿਸੇ ਨੇ ਸ਼ੌਕ ਨੇ ਲੈ ਕੇ ਦਿੱਤੇ ਆ, ਹਾਂ ਉਹਦਾ ਸ਼ੌਕ ਵੀ ਨਾ ਪੂਰਾ ਹੋਵੇ, ਸੱਟ ਚੋਟ ਲੱਗ ਜਾਏ, ਮਸਲਾ ਬਣ ਜੇ। ਬਣ ਤਾਂ ਉੱਤੇ ਬੈਠੇ ਵੀ ਸਕਦਾ, ਹਾਂਜੀ ਹਾਂਜੀ ਲੇਕਿਨ ਸਾਡੇ ਕੋਲ ਲੇਕਿਨ ਚਲੋ ਆਪਣੀ ਉਹਨਾਂ ਕੋਸ਼ਿਸ਼ ਕਰੋ ਜਿੰਨੀ ਹੋ ਸਕਦੀ ਹੈ, ਜਿੰਨੀ ਤੱਕ ਅੱਛਾ ਸਾਹ। ਉਸਤਾਦ ਜੀ ਮੈਂ ਆਖਰੀ ਗੱਲ ਤੁਹਾਨੂੰ ਪੁੱਛਣੀ ਵੀ ਇੱਜ਼ਤ ਤੇ ਜ਼ਿਲਤ ਮੇਰੇ ਮਾਲਕ ਦੇ ਹੱਥ 'ਚ, ਉਹ ਜਿਹਨੂੰ ਚਾਵੇ ਨਵਾਜ਼ ਦੇਵੇ ਹੈ। ਇਦਾਂ ਹੀ ਉਹ ਬਹਾਨੇ ਲੱਭਦਾ ਜਦੋਂ ਕਿਸੇ ਨੂੰ ਇੱਜ਼ਤ ਦੇਣੀ ਹਾਂਜੀ ਹੋਵੇ। ਹਾਂਜੀ ਇਦਾਂ ਹੀ। ਤੁਸੀਂ ਮਗਰੋਂ ਕਿੱਡੇ ਕੁ ਜ਼ਿਮੀਦਾਰ ਆ ਰਹੇ ਆ ਤੁਰੇ? ਅਲਹਮਦੁਲਿਲਾ ਜੀ, ਸ਼ੁਕਰ ਹੈ ਮਾਲਕ ਦਾ, ਰੋਟੀ 2 ਟਾਈਮ ਰੱਬ ਸੋਹਣੀ ਦਿੰਦਾ। ਹਾਂ ਹਾਂ ਜ਼ਿਮੀਦਾਰ ਅਸੀਂ ਐਡੇ ਕੋਈ ਨਹੀਂ ਵੱਡੇ, ਇਸ ਟਾਈਮ ਇੱਕ ਕਨਾਲ ਵੀ ਨਹੀਂ। ਅੱਛਾ ਹਾਂਜੀ ਤੇ ਪੂਰੇ ਪੰਜਾਬ ਦੇ ਵਿੱਚ ਤੇ ਅਲਹਮਦੁਲਿਲਾ ਬਜ਼ੁਰਗਾਂ ਸਾਡਿਆਂ ਦੇ ਜਿਹੜੀ ਸੀਗੀ
ਕੋਈ 1.5-2 ਕਿੱਲੇ ਆਂਦੇ ਸੀ। ਅੱਛਾ ਉਹ ਫਿਰ ਜਦੋਂ ਤਕੜੇ ਟੁਕੜੇ ਅਸੀਂ ਹੋਏ, ਇੰਨੇ ਵਸੈਲ ਨਹੀਂ, 5-4 ਭਰਾਵਾਂ ਕੋਲੋਂ ਸੀ ਵੀ ਇੱਕ ਦੂਏ ਨੂੰ ਪੈਸੇ ਦੇ ਕੇ ਕਵਰ ਕਰ ਸਕੀਏ। ਹਾਂ ਤੇ ਉਹ ਨਹੀਂ ਤਾਂ ਅਲਹਮਦੁਲਿਲਾ ਹੁਣ 2-3 ਮੁਰੱਬੇ ਦੀ ਬਾਈ ਸਮਝ ਲਓ ਵੀ ਸਾਡੇ ਕੋਲ ਆ, ਭਰਾਵਾਂ ਕੋਲ 2-3 ਕੋਲ ਸ਼ੁਕਰ ਰਹੇ ਆ ਅਲਹਮਦੁਲਿਲਾ। ਤੇ ਉਹ ਮੈਂ ਪਿਛਲੀ ਗੱਲ ਹੀ ਪੁੱਛਣੀ ਸੀ, ਦੇਖ ਲਓ ਹੈ। ਤੇ ਫਿਰ ਇਹ ਤੁਸੀਂ ਢੱਗੇ ਭਜਾਣ ਤੋਂ ਪਹਿਲਾਂ ਕੀ ਕੀ ਮਿਹਨਤਾਂ ਕੀਤੀਆਂ? ਮਿਹਨਤਾਂ ਬਹੁਤ ਜ਼ਿਆਦਾ ਕੀਤੀਆਂ ਜੀ। ਆ ਟਰਾਲੀ ਨਹੀਂ ਮਿੱਟੀ ਵਾਲੀ, ਹੁਣ ਤਾਂ ਪਠਾਨ ਲਾਪੇ, ਕਰੇਨਾਂ ਆ ਗਈਆਂ, ਬਹੁਤ ਭਰੀਆਂ ਜੀ। ਟਰਾਲੀ ਮਿੱਟੀ ਵਾਲੀ ਭਰਦੇ? ਮਿੱਟੀ ਵਾਲੀ ਟਰਾਲੀ ਬੜੀ ਭਰੀ ਜੀ। ਉਹ ਬਸ ਸਿਰਫ ਨਾ ਇੱਕ ਟਰਾਲੀ ਦੀ 22 ਰੁਪਏ ਮਜ਼ਦੂਰੀ ਹੁੰਦੀ ਸੀ ਜਦੋਂ ਮੈਂ ਭਰਨ ਲੱਗਾ। ਬੱਲੇ ਬੱਲੇ। ਜਿੰਨੇ ਵੀ ਕੰਮ ਆ ਨਾ ਪਿੰਡ ਦੇ ਵਿੱਚ, ਸਭ ਤੋਂ ਸਖਤ ਕੰਮ ਮੈਂ ਟਰਾਲੀ ਵਾਲੇ ਨੂੰ ਗਿਣਦਾ। ਜਿਹੜਾ ਕਈ ਆ ਨਾ, ਇਹ ਤਾਂ ਆਪ ਆਪਣੀ ਸਖਤ ਹੁੰਦੀ ਆ, ਪਰ ਜਿਹੜਾ ਟੱਪਾ ਚੱਕ ਕੇ ਆਪਦੇ ਸਿਰ ਤੋਂ ਤਾਂ ਸਿੱਟਣਾ ਨਾ, ਹਾਂਜੀ, ਇਸ ਤੋਂ ਔਖਾ ਕੰਮ ਕੋਈ। ਰਾਤ ਦੇ 2 ਵਜੇ ਉੱਠ ਪੈਣਾ, ਗਰਮੀ ਨੂੰ 2 ਵਜੇ ਉੱਠ ਪੈਣਾ, ਦੁਪਹਿਰ ਨੂੰ 3 ਵਜੇ, ਹੁਣ ਦੇਖ ਲਓ ਕਿੰਨੀ ਗਰਮੀ ਹੁੰਦੀ ਹੈ, 3 ਵਜੇ ਮੁੜ ਕੇ ਦਰਾ ਫੇਰ ਤੁਰ ਪੈਣਾ। ਹਾਂ, ਜਿੱਦਣ ਅਸੀਂ 6 ਬੰਦੇ ਹੋਣੇ ਤਾਂ 2 ਟਰਾਲੀਆਂ ਸਿੱਟਣੀਆਂ ਨਾ ਹਿੱਸੇ ਆਣੀਆਂ। ਹਾਂ ਤੇ ਉਹ ਦੇਖ ਲਓ 22 ਦੂਣਾ 44, ਜੇ 44 ਰੁਪਏ ਹੋਣਾ ਤਾਂ ਅਸੀਂ ਸ਼ਾਮ ਨੂੰ ਨਹਾ ਕੇ ਚੌਰ ਹੀ ਹੋ ਜਾਣਾ ਵੀ ਅੱਜ 44 ਬਣ ਗਏ, ਕੋਈ ਗੱਲ ਨਹੀਂ। ਤੇ ਅਲਹਮਦੁਲਿਲਾ ਜੀ ਔਖਾ। ਤੇ ਇਹ ਮਜਬੂਰੀ 'ਚ ਇਹ ਬੰਦਾ ਕਈ ਉਹ ਟਰਾਲੀ ਦੇ ਉੱਤੇ ਚਲਾਉਂਦਾ। ਹੁਣ ਵੀ ਸਾਡੇ ਧੀ ਪੁੱਤਰ ਬਹੁਤ ਕੰਮ ਕਰਦੇ ਆ ਇਹ, ਪਰ ਇਹ ਬਹੁਤ ਸਖਤ ਕੰਮ ਆ। ਤੇ ਉਸਤਾਦ ਨੇ ਉਹ ਕੰਮ, ਮੈਨੂੰ ਨਾ, ਮੈਂ ਗੱਲ ਕਿਉਂ ਕੀਤੀ, ਮੈਂ ਇਹ ਗੱਲ ਤਾਂ ਕੀਤੀ, ਮੈਨੂੰ ਨਾ ਕੱਲ ਕਿਸੇ ਬੰਦੇ ਨੇ ਨਾ ਉਸਤਾਦ ਦਾ ਦੱਸਿਆ ਵੀ ਜਿਹੜਾ ਉਸਤਾਦ ਸ਼ਬੀਰ ਆ ਨਾ ਪੂਰੇ ਪੰਜਾਬ ਦੇ ਵਿੱਚ, ਤੇ ਅੱਜ ਸਾਰਿਆਂ ਦਾ ਪੁੱਤਰ ਆ, ਸਾਂਝਾ ਪੁੱਤਰ ਆ, ਵੀ ਇਹਨੇ ਗਰੀਬੀ ਬੜੀ ਦੇਖੀ, ਥੱਲੋਂ ਅੱਲਾ ਨੇ ਉੱਤੇ ਲਿਆਂਦਾ, ਅੱਲਾਹ ਪਾਕ ਨੇ ਬੜੀ ਜੀ ਰਹਿਮਤ। ਤੇ ਉਹ ਮੇਰੇ ਦਿਲ 'ਚ ਗੱਲ ਸੀ, ਮੈਂ ਕਿਹਾ ਮੈਂ ਪੁੱਛਾਂ, ਉਹ ਗੱਲ ਉਦਾਂ ਹੀ ਉਸਤਾਦ ਨੇ ਦੱਸੀ। ਆ ਨਾ ਇੱਕ ਮੈਨੂੰ ਸ਼ੌਕ ਸੀ ਟਰੈਕਟਰ ਚਲਾਉਣ ਦਾ ਜੀ। ਫੇ ਅੱਛਾ। ਤੇ ਟਰੈਕਟਰ ਇੱਥੇ ਪੜਿਆ ਮੈਂ ਹੈ ਨਹੀਂ ਜੀ। ਅੱਛਾ। ਪੜਿਆ ਕੋਈ ਨਹੀਂ ਜੀ, ਲੇਕਿਨ ਉਹ ਟਰੈਕਟਰ ਇੱਥੇ ਚੱਲਦਾ ਨਾ ਜੀ, ਮੈਂ ਇੱਥੇ ਉਹ ਡੇਰੇ ਆਪਣੇ ਨੂੰ ਦੇਖਣ ਤੁਰ ਪੈਣਾ। ਉਹਨੇ ਬਾਣੀ ਹੁਣ ਬਾਹ ਕੇ ਗਾਂਹ ਚੱਲ ਜਾਣਾ, ਮੈਂ ਉਹਦੀ ਆਵਾਜ਼ ਗਾਂਹ ਸੁਣਨੀ, ਮਗਰ ਫੇਰ ਚੱਲ ਜਾਣਾ। ਸ਼ੌਕ ਸੀਗਾ? ਸ਼ੌਕ ਨਾਲ ਠਰਕਣਾ ਵੀ ਯਾਰ ਕਿਤੇ ਮੈਨੂੰ ਕਹਿ ਦੂਗਾ ਯਾਰ 2 ਗੇੜੇ ਲਾ ਦੇ, ਜਾਂ ਦੇਖਣਾ ਕਿੱਦਾਂ ਚੱਲਦਾ। ਤੇ ਲੇਕਿਨ ਉਹ ਫਿਰ ਮੁੜ ਕੇ ਮਜ਼ਦੂਰੀ ਟਰਾਲੀ ਤੇ ਕਰਦਿਆਂ ਜ਼ੇਨ ਬਣਾ ਲਿਆ ਵੀ ਇਹ ਹੁਣ ਨਾ ਚਲਾਣਾ। ਅੱਛਾ। ਤੇ ਉਹ ਜੀ ਚਲਾਨ ਭਰਦਿਆਂ ਨਾਲੇ ਮਿੱਟੀ ਭਰਨੀ ਨਾਲ, ਫਿਰ ਉਹ ਟਰੈਕਟਰ ਚਲਾਇਆ। ਤੇ ਉਹ ਫਿਰ ਮੇਰੇ ਉਸਤਾਦ ਨੇ ਮੇਰੇ ਮੂਹਰੇ ਹੱਥ ਹੀ ਬੰਨੇ ਵੀ ਯਾਰ ਜਾਂ ਆਪਣੀ ਇੱਥੋਂ ਮਜ਼ਦੂਰੀ ਟਰੈਕਟਰ ਦੀ ਲੈਦਾ ਤਨਖਾਹ ਲੈ ਲਿਆ ਕਰ, ਤੇ ਜਾਂ ਕਿਤੇ ਜਾ ਕੇ ਡਰਾਈਵਰੀ ਕਰ ਲੈ। ਡਰਾਈਵਰੀ ਮੈਂ ਜੀ ਉਹਨਾਂ ਨੂੰ ਨਾ ਸ਼ੌਕ ਚ ਹੀ ਨਾ ਜੀ। ਤੇ ਫਿਰ ਮੈਂ 16 ਸਾਲ ਜੀ ਉਹਨਾਂ ਕੋਲੇ ਰਿਹਾ ਜੀ। ਤੇ ਉਹਨਾਂ ਦਾ ਟਰੈਕਟਰ ਚਲਾਇਆ, ਜੋ ਤਨਖਾਹ ਹੁੰਦੀ ਸੀ, ਤੇ ਉਹਨਾਂ ਨੇ ਕਦੀ ਨਹੀਂ ਪੁੱਛਿਆ, ਉਹਨਾਂ ਦਾ ਟਰੈਕਟਰ ਵੇਚ ਦੇਣਾ ਆਪਣੀ ਮਰਜ਼ੀ ਨਾਲ, ਰੱਖ ਲੈਣਾ, ਉਹਨਾਂ ਨੇ ਮੈਨੂੰ ਸੰਭਾਲ ਦਿੱਤਾ ਸੀ। ਬਸ ਇੱਥੋਂ ਹੀ ਤਾਂ ਕਾਮਯਾਬੀ ਲੱਭਦੀ ਹੈ। ਜਦੋਂ ਬੰਦਾ ਕਿਸੇ ਦਾ ਹੋ ਜਾਂਦਾ ਜਾਂ ਕਿਸੇ ਨੂੰ ਆਪਣਾ ਕਰ ਲੈਂਦਾ ਨਾ, ਰੱਬ ਰਾਜ਼ੀ ਹੋ ਜਾਂਦਾ, ਫਿਰ ਉਹਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਨਵਾਜ਼ ਦਿੰਦਾ। ਮੈਂ ਇਹ ਗੱਲ ਬੜੀ ਵਾਰੀ ਕੀਤੀ ਹੈ, ਜਦੋਂ ਵੀ ਕੋਈ ਕੰਮ ਕਰੋ ਨਾ, ਤੇ ਉਹਨੂੰ ਐਡੇ ਕੁ ਨੀਅਤ ਨਾ ਕਰੋ ਤੇ ਨੀਅਤ ਨੂੰ ਭਾਗ ਲੱਗ ਜਾਵੇ। ਜਵਾਨੀ ਤੁਹਾਡੇ ਕੋਲ ਚਾਚੇ ਸਦੀਕ ਕੋ ਰਹਿ ਕੇ ਆਇਆ ਜੀ ਮੈਂ, ਬਾਬੇ ਸਦੀਕ। ਹਾਂਜੀ, ਉਹਨਾਂ ਕੋਲ ਡਰਾਈਵਰੀ ਕਰਕੇ ਆਇਆ ਟਰੈਕਟਰ ਦੀ। ਹਾਂਜੀ, ਵਾਹ ਵਾਹ, ਉੱਥੇ ਵੀ ਕਰਕੇ ਆਇਆ ਸਦੀਕ ਡੈਡੀ। ਹਾਂਜੀ, ਉਹਨਾਂ ਉੱਥੇ ਰਹਿ ਕੇ ਹਾਂ। ਕੀ ਬਾਤ। ਦੇਖੋ ਜੀ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੇ ਇਸ ਟਾਈਮ ਤੇ ਜੀ ਤੁਸੀਂ ਸਾਡਾ ਮਾਣ ਆ, ਤੇ ਉਹ ਵੀ ਕੋਈ ਮਿਹਣਾ ਨਹੀਂ, ਤੁਸੀਂ ਆਪਣੀ ਮਿਹਨਤਾਂ ਕੀਤੀਆਂ, ਹਰ ਬੰਦੇ ਨੇ ਕੀਤੀਆਂ, ਸਾਡੇ ਬਜ਼ੁਰਗ ਕਰਦੇ ਰਹੇ। ਤੇ ਪਰ ਇਹ ਆ ਕਿ ਤੁਸੀਂ ਜਿਹੜੇ ਪਾਸੇ ਮਿਹਨਤਾਂ ਕੀਤੀਆਂ, ਵੇਖੋ ਰੱਬ ਨੇ ਰਿਜ਼ਕ ਤੇ ਰੰਗ ਲਾਏ ਕਿਸੇ ਹੋਰ ਪਾਸੇ ਲਿਖਿਆ ਸੀ। ਹਾਂਜੀ, ਬਸ ਇਦਾਂ ਹੀ। ਹੁਣ ਮੇਰਾ ਨਾ ਫਿਲਮ ਦਾ ਕੰਮ, ਹਾਂਜੀ, ਮੈਨੂੰ ਇੱਕ ਖਾਬ ਖਿਆਲ ਚ ਵੀ ਹੈ ਨਹੀਂ ਸੀ ਸਹੀ ਵੀ ਮੈਂ ਇਦਾਂ ਇਹਦੇ ਤੇ ਚੜੂੰਗਾ ਤੇ ਮਸ਼ਹੂਰ ਹੈ। ਖਾਬ ਖਿਆਲ ਰੱਬ ਨੇ ਕਿਧਰੋਂ ਤੁਹਾਨੂੰ ਦੇਣਾ ਪਤਾ ਹੀ ਨਹੀਂ ਹੁੰਦਾ। ਹਾਂਜੀ ਹਾਂਜੀ, ਇਦਾਂ ਹੀ ਕਿਧਰੋਂ ਉਹਨੇ ਨਵਾਜ਼ਣਾ, ਕਿਧਰੋਂ ਉਹਨੇ ਇੱਜ਼ਤ ਦੇਣੀ। ਸਹੀ ਤੇ ਉਸਤਾਦ ਜਦੋਂ ਟਰਾਲੀ ਦੇ ਉੱਤੇ ਟੱਪੇ ਸਿੱਟ ਰਿਹਾ ਸੀ, ਇਹਨੂੰ ਖਾਬ ਖਿਆਲ ਚ ਵੀ ਹੈ ਨਹੀਂ ਸੀ ਕਿ ਇਹ ਉਸਤਾਦ ਸ਼ਬੀਰ ਬਣਨਾ। ਤੇ ਇਸ ਢੱਗਿਆਂ ਦੇ ਵਿੱਚ ਰੱਬ ਨੇ ਇੱਜ਼ਤ ਦੇਣ ਚ ਨਾ ਜੀ। ਸਾਈਕਲ ਤੇ ਹੁੰਦਾ ਸੀ ਨਾ ਕੋਈ ਜਾਂਦਾ, ਹਾਂ, ਦਿਲ ਚ ਹੁੰਦਾ ਸੀ ਵੀ ਯਾਰ ਸਾਈਕਲ ਸਾਨੂੰ ਮਿਲ ਜੂਗਾ ਕਿਤੇ, ਕਿੱਦਾਂ ਚਲਾਵਾਂਗੇ। ਜੈਨੂਨ ਗੱਲ ਹੈ ਜੀ ਇਹ, ਉਹ ਟਾਈਮ ਮਾਨਾ ਨਹੀਂ। ਤੇ ਜ਼ੇਨ ਚ ਜੋ ਸੋਚੀ ਗਏ ਨਾ ਜੀ, ਅੱਲਾਹ ਪਾਕ ਨੇ ਇਦਾਂ ਲਿਆ ਮੋਰੇ ਖੜਾ ਕਰੀ, ਜੋ ਦਿਲ ਚ ਕਿਹਾ ਸ਼ੁਕਰ, ਉਦਾਂ ਹੀ ਅੱਲਾਹ ਨੇ ਇਦਾਂ ਮੋਰੇ ਰੰਗ ਲਾਤਾ ਜੀ। ਰੱਬ ਲੋੜ ਦੀ ਥੋੜ ਨਾ ਦਵੇ। ਗੱਲ ਪੁੱਛਣੀ ਹੈ। ਹਾਂ, ਪੁੱਛ ਲਓ ਫਿਰ। ਪੁੱਛੋ ਜੀ। ਮੈਂ ਅੱਗੇ ਵੀ ਕਈ ਵਾਰੀ ਤਾਂ ਇਹੀ ਸਵਾਲ ਕੀਤਾ ਕਿ ਜਦੋਂ ਅਰੂਜ ਹੁੰਦਾ ਨਾ, ਜਾਂ ਮਸਲਨ ਕਾਮਯਾਬੀ ਹੁੰਦੀ ਆ, ਉਹ ਤਾਂ ਬੱਲੇ ਬੱਲੇ ਤੇ ਸਭ ਕਹਿੰਦੇ ਵਾਹ ਵਾਹ ਵਾਹ, ਉੱਚ ਪੱਧਰ ਹੁੰਦਾ ਜੀ। ਉਹ ਹਾਂ, ਜਾਂ ਜਦੋਂ ਰੇਸ ਜਿੱਤ ਜਾਂਦੇ ਆ, ਹੁਣ ਮੈਦਾਨਾਂ 'ਚ ਤੁਹਾਡੀ ਪਈ ਹੁਣ ਅੱਲਾਹ ਤਾਲਾ ਸਿਹਤ ਦੇਵੇ, ਸੱਟ ਲੱਗੀ ਆ, ਇੱਕ ਵਾਰੀ ਘਰ ਆ ਗਏ ਤੁਸੀਂ ਮਾਯੂਸ ਤੇ ਨਹੀਂ ਕਿਤੇ ਹੋਏ ਕਿ ਮੇਰੇ ਜਿਹੜੀ ਉਹ ਸਾਰੇ ਫੈਨ ਸੀ, ਦੋਸਤ ਸੀ, ਉਹ ਦੱਸ ਦਿੰਦੇ ਹੁਣੇ? ਨਹੀਂ ਨਾ, ਅਲਹਮਦੁਲਿਲਾ ਜ਼ਿੰਦਗੀ ਦੇ ਤਅਲਕ ਦਾ। ਅਲਹਮਦੁਲਿਲਾ, ਇੰਨਾ ਸ਼ੁਕਰ ਰੱਬ ਦਾ ਵੀ ਸੋਚ ਤੋਂ ਬਹੁਤਾ ਗੱਲ ਹੈ। ਤੁਸੀਂ ਨਹੀਂ ਤਾਂ ਹੁਣ
ਟਾਈਮ ਹੀ ਨਹੀਂ ਹੁੰਦਾ ਇੰਨਾ ਦੋਸਤਾਂ ਕੋ ਬਹਿਣ ਦਾ ਰੁਕਣ ਦਾ। ਤੁਸੀਂ ਬੈਠੋ ਤੁਹਾਨੂੰ ਪਤਾ ਲੱਗੇ ਸਮਝ ਲੱਗੇ ਵੀ ਕਿੰਨੇ ਬੰਦੇ ਔਰ ਕਿੱਥੋਂ ਆ ਰਹੇ। ਕਿੱਥੋਂ ਆਏ? ਕੋਈ ਨਹੀਂ ਤੁਹਾਨੂੰ ਦੱਸਿਆ ਵੀ ਨਹੀਂ ਸਮਝ ਨਹੀਂ ਆ ਰਹੀ ਮਨ। ਅੱਲਾਹ ਪਾਕ ਦੀ ਐਸੀ ਖੈਸ ਰਹਿਮਤ ਹੋਰਾ ਵੀ ਨਹੀਂ ਭਾਈ ਮਹਿਸੂਸ ਹੋਈ। ਉਹ ਅੱਗੇ ਗੱਲ ਕਰ ਰਹੇ ਸੀ, ਉਹ ਕਹਿ ਰਹੇ ਸੀ ਕਿ ਕਈ ਬੰਦਿਆਂ ਨੂੰ ਇੱਥੇ ਤੱਕ ਵੀ ਗੱਲ ਪਹੁੰਚੀ ਆ। ਕਈ ਬੰਦੇ ਉਸਤਾਦ ਕਹਿੰਦਾ ਕਿ ਜਦੋਂ ਆ ਕੇ ਦੱਸਦੇ ਆ ਫਿਰ ਮੈਂ ਪਛਾਣਦਾ। ਇਸੇ ਤਰ੍ਹਾਂ ਹੀ ਇਦਾਂ ਦੇ ਬੰਦੇ ਵੀ ਪਤਾ ਕਰਨਾ ਉਹ ਰਾਤ ਦੋਸਤ ਆਏ ਆ, ਮੈਂ ਝੂਠ ਨਹੀਂ ਮਾਰਨਾ, ਮੈਨੂੰ ਮਿਲ ਕੇ ਗਏ ਜੀ, ਉਹ ਬਹਿ ਕੇ ਗਏ, ਨਹੀਂ ਪਤਾ ਕਿੱਥੋਂ ਆਏ ਆ ਕਿੱਥੋਂ ਦੇ, ਸੱਚੀ ਗੱਲ। ਇਹ ਉੱਚ ਪੱਧਰ ਹੁੰਦਾ। ਮੰਨੋਗੇ ਕਿ ਅੱਜ ਨਾ ਵਰਕਸ਼ਾਪ ਗਿਆ ਉੱਥੇ ਮਕੈਨਿਕ ਜਿਹੜਾ ਸੀ ਮੁੰਡਾ ਆ ਕੇ ਮੈਨੂੰ ਪੁੱਛਦਾ ਤੇ ਉਹ ਮੈਨੂੰ ਮੈਂ ਤੋਰ ਜਿਵੇਂ ਪੁੱਛਣੀ ਨਹੀਂ ਕਰਦਾ ਪੁੱਛਣ ਲੱਗ ਗਿਆ ਵੀ ਉਹ ਕੀ ਉਸਤਾਦ ਦੇ ਸੱਟ ਲੱਗੀ। ਹਾਂ ਸਵੇਰ ਉਹ ਮਕੈਨਿਕ ਗੱਡੀਆਂ ਦਾ ਪੁੱਛ ਰਿਹਾ ਮੈਨੂੰ ਵੀਡੀਓ ਸਾਡੇ ਨਾਲ ਦੇਖਿਆ ਸੀ ਤੇ ਹਾਂਜੀ ਉਹ ਚੱਕਰ ਚ ਸਹੀ ਸਹੀ। ਚਲੋ ਜੀ, ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ। ਅਸੀਂ ਨਾ ਜੀ ਆਪਣੇ ਪੰਜਾਬ ਦੀ ਇੱਕ ਰਸਮ ਕਹਿ ਲਓ ਜਾਂ ਕਿੱਦਾਂ, ਉਹ ਅਸੀਂ ਕੈਮਰੇ ਦੇ ਵਿੱਚ ਤਾਂ ਕਰਦੇ ਹੁੰਦੇ ਆ ਵੀ ਉਹ ਜ਼ਿੰਦਾ ਰਵੇ। ਠੀਕ ਹੈ। ਇਹ ਜਦੋਂ ਕਿਸੇ ਦੇ ਭੈਣ ਭਰਾ ਕੋਲ ਜਾਓ ਨਾ ਪੁੱਛਣੀ ਕਰ, ਤਾਂ ਉਹ ਪੁੱਛਣੀ ਦੇਣੀ ਵੀ ਚਾਹੀਦੀ ਹੈ। ਇਹ ਨਹੀਂ ਵੀ ਗੱਲਾਂ ਕਰਕੇ ਤੇ ਤੁਸੀਂ ਫਿਰ ਜੁੱਤੀ ਪਾਉਂਦੇ ਆ ਜੀ। ਹਾਂਜੀ, ਤੁਹਾਡੀ ਸਵਾ ਲੱਖ ਹੈ ਜੀ ਹੋ ਗਈ ਜਿਉਂਦੇ ਵਾਸਤੇ ਰਾਜ। ਹਾਂ, ਅੱਲਾਹ ਸਿਹਤ ਤੰਦਰੁਸਤੀ ਦੇ, ਰੱਬ ਬੱਚਿਆਂ ਦੀ ਖੈਰ ਕਰੇ। ਬੜੀ ਮਿਹਰਬਾਨੀ ਜੀ। ਅਸੀਂ ਕਿਹਾ ਤੁਹਾਨੂੰ ਦੱਸ ਦਈਏ ਵੀ ਉਸਤਾਦ ਨਾਲ ਗੱਲ ਕਰਾ ਦਈਏ। ਬਹੁਤ ਸਾਰੇ ਬੰਦੇ ਸਾਨੂੰ ਕਹਿ ਰਹੇ ਸੀਗੇ ਜਿਉਂਦੇ ਵਾਸਤੇ ਦਬ ਲੋ ਬਟ। ਹਾਂ, ਅੱਲਾਹ ਸਿਹਤ ਦੇਵੇ। ਹਾਂ, ਮੈਦਾਨਾਂ ਥੋੜੇ ਟਾਈਮ ਤੋਂ ਬਾਅਦ ਇਨਸ਼ਾਅੱਲਾ ਉਦਾਂ ਹੀ ਰੌਣਕ ਮੈਦਾਨਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ ਜੀ।